ਮੰਡੀ ਹੁੰਦੀ ਸੀ ਜਾਂ ਜਿਹੜੇ ਬਜ਼ੁਰਗ ਦੱਸਦੇ ਨੇ ਨਾ ਜਦੋਂ ਮੋਬਾਈਲ ਹੁੰਦਾ ਸੀ ਤੇ ਬੰਦਾ ਜੇ ਗਵਾਚ ਜਾਂਦਾ ਤੇ ਫਿਰ ਗਿਆ ਕਿ ਤਰੀਕਾ ਘਰ ਲੱਭਣ ਦਾ ਹੁੰਦਾ ਸੀ। ਤਰੀਕਾ ਘਰ ਲੱਭਣ ਦਾ ਇਹ ਸੀ ਜਿਹੜਾ ਤੁਹਾਨੂੰ ਦੱਸਿਆ। ਕੀ ਭਲਾ ਦੁਬਾਰਾ ਦੱਸ ਰਿਕਾਰਡਿੰਗ ਹੋ ਰਹੀ ਉਹ ਇਹ ਹਿਸਾਬ ਕਿਤਾਬ ਸੀ ਜੀ, ਆਹ ਆਖਣਾ ਪਰ ਫਲਾਣੀ ਜਗ੍ਹਾ ਦੇ ਉੱਤੇ ਆ ਜਾ, ਜਿੱਥੋਂ ਜੇ ਤੁਸੀਂ ਦੋ ਹੋ ਇੱਕ ਵਿਛੜ ਗਿਆ ਤੇ ਤੁਸੀਂ ਆਣ ਕੇ ਤੇ ਉਸ ਬਹੁਤ ਸ਼ੁਕਰੀਆ ਤੁਹਾਡਾ। ਪੂਰਾ ਪੰਜਾਬੀ ਪਹਿਨਾਵਾ ਠੀਕ ਹੈ ਜੀ, ਥੱਲੇ ਜਨਾਬ ਤਿੱਲੇ ਵਾਲਾ ਖੁੱਸਾ, ਉੱਤੇ ਤਹਿਮਤ, ਤਰੀਦਾਂ ਵਾਲੀ ਕਮੀਜ਼, ਬੋਸਕੀ ਕਲਰ ਦੀ ਤੇ ਸਿਰ ਤੇ ਕੱਪੜਾ। ਹਾਂਜੀ ਇਹ ਕਹਿ ਲਓ ਕਿ ਸਾਡਾ ਪੰਜਾਬੀ ਕਲਚਰ ਹੈ ਤੇ ਚਾਚਾ ਜੀ ਦਾ ਅੱਜ ਵੀ ਜ਼ਿੰਦਾ ਸਾਡੇ ਇੱਧਰਲੇ ਪੰਜਾਬ 'ਚ। ਜਿਹੜਾ ਟੁਰਨੇ ਸੇਤੀ ਜਾਂ ਜਿਸ ਤਰ੍ਹਾਂ ਹੁੰਦਾ ਨਾ ਕਿ ਬਜ਼ੁਰਗਾਂ ਨਾਲ ਆ ਜੀ, ਸਾਡੇ ਪਿੰਡ 'ਚ ਇੱਕ ਫਲਾਣਾ ਹੁੰਦਾ ਸੀ, ਕੋਈ ਵੱਡਾ ਨਾਂ, ਕੋਈ ਖੱਤਰੀ, ਕੋਈ ਆਪਣਾ ਹੁੰਦੇ ਹਨ। ਇੱਕ ਬਿਹਾਰਾ ਸਿੰਘ ਹੁੰਦਾ, ਇੱਕ ਕਰਤਾਰ ਸਿੰਘ ਹੁੰਦਾ ਸੀ, ਇੱਕ ਪ੍ਰਤਾਪ ਸਿੰਘ ਸੀ। ਠੀਕ ਹੈ, ਇਹਨਾਂ ਦੇ ਨਾਂ ਸੁਣੇ ਆ। ਅੱਛਾ, ਯਾਨੀ ਮੋਟੇ ਬੰਦੇ ਜਿਹੜੇ ਅਸੀਂ ਇਹਨਾਂ ਦੇ ਸਾਡੇ ਨਾਲ ਯਾਰ ਦੋਸਤ ਬਣੇ ਹੁੰਦੇ ਹਨ। ਅਸੀਂ ਆਪਣਾ ਖੇਡੇ ਤਮਾਸ਼ੇ ਪੈ ਕਰਨੇ ਤੇ ਠੀਕ ਹੈ ਇਸ ਤਰ੍ਹਾਂ ਹਿਸਾਬ ਤੇ ਵਾਈ ਬੀਜੀ ਬਾਕੀ ਖੂਹਾਂ ਦੀ ਹੋਣੀ। ਹਾਂ ਵਾਈ ਬੀਜੀ ਖੂਹਾਂ ਦੀ ਤੇ ਹੜਾਂ ਦੀ ਹੋਣੀ। ਤੁਹਾਡੀ ਵਾਈ ਕਿਹੜੇ ਖੂਹ ਤੇ ਸੀ? ਕਰਕੇ ਬਾਹਰ ਆ ਕਿ ਚਲੋ ਤੁਸੀਂ ਤੁਹਾਨੂੰ ਤਸਵੀਰ ਵੇਖ ਸਕਦੇ ਹੋ ਨਾ, ਇਮਾਨ ਨਹੀਂ ਕਰਾਨੀ ਗੱਲ ਹੈ। ਅਸੀਂ ਜ਼ਬਰਦਸਤ ਖੁਸ਼ਬੂ ਆ ਰਹੀ ਜੇ ਦੋਸਤੋ ਸਾਨੂੰ, ਅਸੀਂ ਕੋਲ ਖੜੋਤੇ ਆ, ਤੁਸੀਂ ਤਾਂ ਵੀਡੀਓ ਵੇਖਦੇ ਨਾ। ਇਹ ਦੇਖੋ ਇਹ ਦੋਸਤ ਜਿਹੜੇ ਭਰਾ ਨੇ, ਤਾਜ਼ੇ ਪੇੜੇ ਤੇ ਤਾਜ਼ੇ ਤੰਦੂਰ ਦੀਆਂ ਰੋਟੀਆਂ, ਯਾਨੀ ਇਹ ਨਹੀਂ ਕਿ ਰੋਟੀਆਂ ਲਾਸ਼ੜੀਆਂ ਨੇ ਸਵੇਰ ਦੀਆਂ ਤੇ ਸਾਰਾ ਦਿਨ ਬਈਆਂ ਵਿੱਚ ਜਿਹੜੀਆਂ ਨੇ ਉਹ ਲੰਗਰ 'ਚ ਦੇਣੀਆਂ। ਕਿਉਂ ਜੀ ਇਸ ਲਈ ਗੱਲ ਹੁੰਦਾ ਜੀ? ਅੱਛਾ ਜੀ, ਇਹ ਦੇਖੋ ਜਨਾਬ, ਇਹ ਦੋ ਵੱਡੇ ਤੰਦੂਰ ਲੱਗੇ ਜੇ ਤੇ ਇਹ ਜਨਾਬ ਪੇੜੇ ਹੋਣ ਦੇ ਤਾਜ਼ੇ ਆਟੇ ਦੇ, ਦੇਸੀ ਆਟਾ। ਇਹ ਦੇਖੋ ਠੀਕ ਹੈ ਜੀ, ਤੇ ਇਹ ਜਨਾਬ ਤੰਦੂਰ ਤਪੇ ਨੇ, ਸੇਕ ਸਾਨੂੰ ਆ ਰਿਹਾ। ਕਿਆ ਬਾਤ ਹੈ, ਮਤਲਬ ਘੱਟ ਤੋਂ ਘੱਟ ਕਿੰਨੇ ਦੀ ਤੇ ਜ਼ਿਆਦਾ ਕਿੰਨੇ ਦੀ? 200 ਦੀ, 500 ਦੀ। ਅੱਛਾ ਠੀਕ ਹੈ, ਜੋੜੀ ਜੀ ਜੋੜੀ। ਤੇ ਇਹ ਜਿਹੜੇ ਨੇ ਆਪਣਾ ਇਹ ਸਾਡੇ ਪਾਕਿਸਤਾਨ ਦੇ ਹੀ ਨੇ, ਮਤਲਬ ਇੱਥੇ ਇੰਡੀਆ ਦੇ ਹੈ ਇੰਡੀਆ ਦੇ। ਲੋ ਜੀ ਇਹ ਬਾਕੀ ਇੰਡੀਆ ਦੀ ਜਿਹੜੀ ਜਿਊਲਰੀ ਨੂੰ ਮਸ਼ਹੂਰ ਹੈ। ਸਹੀ ਗੱਲ ਮਾਂ ਜੀ ਕਹਿ ਰਹੇ ਨੇ ਬਾਜੀ ਸਾਡੇ, ਲੇਕਿਨ ਇਹ ਵਾਕਈ ਜਿਹੜਾ ਨਾ ਇੰਡੀਆ ਦੀ ਜਿਊਲਰੀ ਹੈ, ਇੰਪੋਰਟ ਹੈ ਜੀ ਆ ਸਹੀ ਹੈ। ਤੇ ਖਵਾਤੀਨ ਪਸੰਦ ਕਰਦੀਆਂ ਨੇ? ਹਾਂਜੀ ਬਹੁਤ ਪਸੰਦ ਕਰਦੀਆਂ। ਚਲੋ ਜੀ ਆ ਜਿਹੜੀਆਂ ਖਵਾਤੀਨ ਵੇਖ ਰਹੀਆਂ ਨੇ ਸਾਡੀ ਵੀਡੀਓ, ਲੋ ਜੀ ਇਹ ਮੇਸੂ ਹਾਂਜੀ ਬਾਬਾ ਜੀ ਤਿਆਰ ਹੋ ਗਿਆ। ਹਾਂਜੀ ਤਿਆਰ ਹੋ ਗਿਆ। ਤੁਸੀਂ ਕਟਿੰਗ ਕਰ ਰਹੇ ਹੋ? ਇਹ ਕਟਿੰਗ ਕਰ ਰਹੇ ਆ। ਠੀਕ ਹੋ ਗਿਆ, ਕੀ ਬਾਤ, ਕੀ ਬਾਤ। ਇਹ ਕੀ ਕਰਦੇ ਐ ਫੋਟੋ ਲੈ ਕੇ? ਬਸ ਜਿਹੜੇ ਬਜ਼ੁਰਗਾਂ ਨੇ ਮੇਲਾ ਵੇਖਿਆ ਡਿੱਠਿਆ ਵੇ, ਮੰਡੀ ਵੇਖੀ ਉਹਨਾਂ ਨੂੰ ਡਿੱਠੀ, ਯਾਦਾਂ ਕਰਾ ਉਹਨਾਂ ਦੀਆਂ ਯਾਦਾਂ ਪੁਰਾਣੀਆਂ ਨੂੰ ਤਾਜ਼ਾ ਕਰ ਰਹੇ ਨੇ। ਇਹ ਮੇਲਾ ਤੁਹਾਡੇ ਪਾਕਿਸਤਾਨ ਤੱਕ ਨਹੀਂ ਨਾ ਮਹਦੂਦ, ਇਹ ਤਾਂ ਇੰਡੀਆ ਦੇ ਵਿੱਚ ਵੀ ਲੋਕ ਇਹਨੂੰ ਯਾਦ ਕਰਦੇ ਨੇ। ਇਹ ਜੋ ਇਕੱਠਾ ਹੀ ਸੀ ਨਾ ਕੰਮ, ਹਾਂਜੀ, ਇਹ ਉਦੋਂ ਇਹ ਮੰਡੀ ਲੱਗਦੀ ਸੀ। ਬਸ ਸਮਝਿਓ? ਇਹੀ ਗੱਲ। ਪਾਕਿਸਤਾਨ ਦੀ ਵਾਰੀ ਵੀ ਬੜੀ ਵੱਡੀ ਸਾਡੇ ਵੇਖਣ ਜੀ, ਜੀ। ਉਦੋਂ ਪਹਿਲਾਂ ਦਾ ਪਤਾ ਨਹੀਂ ਕਿਹੜੇ ਕੀ ਦੋ ਇੱਥੇ ਚੱਲਦਾ ਹੈ। ਫੁੱਲ ਟਿੱਕੀ ਪਹਿਲੇ ਵੀ ਬਣਦੀ ਸੀ? ਹਾਂਜੀ, ਪਹਿਲਾਂ ਇਹ ਨਹੀਂ ਕਿ ਨਵੀਂ ਆਈਟਮ ਹੈ? ਨਹੀਂ ਨਵੀਂ ਆਈਟਮ ਨਹੀਂ, ਹੁਣ ਇਹ ਬੁਲਟ ਕੀ ਸਾਡੇ ਕਾਗਜ਼ਾਂ 'ਚ ਬੁਲਟ ਕੀ ਹੈ। ਅੱਛਾ, ਉਦੋਂ ਕੀ ਲੋਕ ਕਹਿੰਦੇ ਸੀ? ਉਦੋਂ ਪੁਰਾਣੇ ਵਕਤ 'ਚ ਪਹਿਲੇ ਜ਼ਮਾਨੇ 'ਚ 84 82 84 'ਚ ਇਹਨੂੰ ਖਜਲਾ ਟਿੱਕੀ ਆਂਦੇ ਸਨ। ਅੱਛਾ ਜੀ। ਤੇ ਇਹ ਬਾਬਾ ਜਿਹੜਾ ਉਸ ਦੌਰ 'ਚ ਵਡੇਰੇ ਸਨ, ਹਾਂਜੀ। ਉਹ ਇੱਕ ਦੋ ਖਾ ਜਾਂਦੇ ਹੁੰਦੇ ਆ? ਕਿੰਨੀ ਹਾਂ। ਅੱਧੀ ਨਹੀਂ ਖਾ ਜਾਂਦੇ ਹਨ, ਉਦੋਂ ਤਾਂ 2-2 ਕਿਲੋ ਜਲੇਬੀ ਵੀ ਖਾਈ ਜਾਂਦੇ ਸਨ। ਇਸ ਤਰ੍ਹਾਂ ਹੀ, ਸਹੀ ਗੱਲ। ਕਿਉਂਕਿ ਹੁਣ ਬੱਚੇ ਹੈ ਨਾ- ਸਾਨੂੰ ਦੂਜੇ ਹਾਂ। ਹੁਣ ਕੋਈ ਪਾ ਲੈਣ ਤੇ ਸਾਰਾ ਟੱਬਰ, ਸਾਰਾ ਟੱਬਰ ਖਾ ਜਾਂਦਾ। ਤੇ ਕਿੰਨੀਆਂ ਕੋ ਉਦੋਂ ਕੱਲਾ ਬੰਦਾ ਕਿਲੋ 2 ਕਿਲੋ ਉਂਝ ਕੰਮ ਕੀ ਉਂਝ ਬਣਦਾ, ਮੈਂ ਗੁਜ਼ਾਰਾ ਲੈਣਾ ਵਾ। ਤੇ ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਸ਼ਾਇਦ ਗੁਜ਼ਾਰਾ ਲੱਟੇ ਹੋਲੇ ਭਾਈ ਲੈਣਾ ਵਾ। ਗੁਜਰਾਂ ਦੇ ਰਹਿੰਦੇ ਹੋ ਤੁਸੀਂ? ਹਾਂਜੀ ਤੇ ਤੁਹਾਡੀ ਲੱਤ ਵੀ ਮਜ਼ਦੂਰ ਹੈ? ਮਜਬੂਰ ਮੈਂ ਪੈਦਲ ਹੋਣਾ ਤੇ 5 ਦਿਨਾਂ ਦੇ ਵਿੱਚ ਮੈਂ ਪਹੁੰਚਣਾ। ਗੁਜਰਾਂ ਲਿਓ। ਜੀ ਭਾਈ। ਅੱਛਾ ਦੋਸਤੋ, ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਕਿ ਇਹ ਭਾਈ ਸਾਹਿਬ ਨੇ, ਇਹ ਗੁੱਲੂ ਸ਼ਾਹ, ਬਾਬਾ ਗੁੱਲੂ ਸ਼ਾਹ ਦੀ ਮੰਡੀ ਤੇ ਆਏ ਨੇ ਗੁਜਰਾਂ ਵਾਲਿਓ, ਔਰ ਇਹ ਕਹਿ ਰਹੇ ਨੇ ਕਿ ਮੈਂ ਉੱਥੋਂ ਗੁਜਰਾਂ ਵਾਲਿਓ ਆਇਆ ਵਾਂ 5 ਦਿਨਾਂ 'ਚ, ਕਿਉਂਕਿ ਮੇਰੀ ਲੱਤ ਦਾ ਮਸਲਾ ਹੈ। ਹਾਂਜੀ, ਹਾਂਜੀ। ਦੋਸਤੋ ਇਹ ਮੈਨੂੰ ਬੜੀ ਖੁਸ਼ੀ ਇਸ ਲਈ ਹੋਈ ਹੈ ਕਿ ਇਹਨਾਂ ਨੇ ਮਰੂੰਡਾ ਰੱਖਿਆ ਵੇਚਣ ਦੇ ਨੇ, ਨਾਲ ਕੋਈ ਮਾਲਟ ਸ਼ਾਲਟ ਰੱਖੇ ਨੇ, ਕਿਸੇ ਅੱਗੇ ਹੱਥ ਨਹੀਂ ਫੈਲਾ ਰਹੇ। ਔਰ ਪੈਕਟ ਕਿੰਨੇ ਦਾ ਦਿੰਦੇ ਹੋ? ਪੈਕਟ ਇੱਕ ਸਾਲ ਦੇ 350 ਰੁਪਏ ਦਾ ਬਾਈ। ਕਿਹੜਾ ਪੈਕਟ ਜੀ ਵਾਲਾ? ਐਮ ਪੂਰਾ ਮੁਕੰਮਲ ਪੈਕਟ। ਇਹ ਮੁਕੰਮਲ ਪੈਕਟ ਹੈ ਜੀ। ਅੱਛਾ ਠੀਕ ਹੈ। ਅੱਛਾ ਇਹ ਜਨਾਬ ਪੈਕਟ ਜਿਹੜਾ ਨਾ ਮੈਂ ਤੁਹਾਡੇ ਕੋਲ ਖਰੀਦ ਲਿਆ ਤੇ ਤੁਸੀਂ ਮੇਰੇ ਇਸ ਬੱਚਿਆਂ ਨੂੰ ਵੰਡ ਦਿਓ, ਤੁਹਾਨੂੰ 350 ਰੁਪਏ ਦੇ ਦੇਣਾ, ਠੀਕ ਹੈ? ਤੇ ਹੁਣ ਤੁਸੀਂ ਮੇਰੇ ਸਾਹਮਣੇ ਹੀ ਵੰਡਣਾ ਨਾ, ਤੇ ਸਾਰਿਆਂ ਨੂੰ ਵੰਡ ਦਿਓ। ਤੇ ਤੁਹਾਡੇ ਜਿਹੜਾ ਨਾ ਇਹ ਬੋਣੀ ਕਰਾਈ ਤੁਹਾਨੂੰ ਮੈਂ, ਠੀਕ ਹੈ ਨਾ? 350 ਲੈਣਾ ਜੇ ਕਿ 248 ਦੇ ਦਾਂ? ਭਾਈ ਜਿਹਨੇ ਤੇਰੇ ਕੋਲ ਦੇ ਲਵਾਂ।
ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ। ਮੁਹੰਮਦ ਬੂਟਾ ਜੀ। ਮੁਹੰਮਦ ਬੂਟਾ ਜੀ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ? ਉਹ ਫੋਟ ਤੋਂ ਕਹਿੰਦੇ ਬਸ਼ੀਰ ਅਹਿਮਦ। ਬਸ਼ੀਰ ਅਹਿਮਦ। ਆਪਣਾ ਪਿੰਡ ਕੋਰੇ ਕੀ? ਕੋਰੇ ਜੱਦੀ ਤੁਸੀਂ ਇੱਥੋਂ ਦੇ ਰਹਿਣ ਵਾਲੇ? ਠੀਕ ਹੈ। ਤੇ ਅੱਜ ਮੇਲਾ ਲੱਗਾ ਜੀ ਬਾਬੇ ਗੁੱਲੂ ਸ਼ਾਹ ਦੀ ਮੰਡੀ, ਕਿਉਂਕਿ ਆ ਮੰਡੀ ਬਾਬਾ ਜੀ ਦੇ ਨਾਂ ਤੇ ਠੀਕ ਹੈ ਨਾ। ਤੇ ਸਾਨੂੰ ਦੱਸੋ ਇਸ ਮੰਡੀ ਦੀਆਂ ਰੌਣਕਾਂ ਆਂਦੇ ਪਾਕਿਸਤਾਨ ਬਣਨ ਤੋਂ ਪਹਿਲੇ ਲੱਖਾਂ ਹਜ਼ਾਰਾਂ ਸਟੋਰੀਆਂ ਜੀ ਮੇਲਾਂ ਦੇ ਵਿੱਚ ਲੱਗਦੀ ਸੀ, ਹੁਣ ਤੇ ਰਹਿ ਗਈ ਹੈ ਮਹੱਲੇ ਦੇ ਮੁਤਾਬਕ, ਜਿਵੇਂ ਇੱਕ 4 ਵਾਲੀ ਦੇ ਅੰਦਰ ਯਾਜ ਦੇ ਹਿਸਾਬ। ਜੀ ਜੀ। 62 ਕਿੱਲੇ ਰਕਬਾ ਜੀ। ਅੱਛਾ। ਬਾਬੇ ਗੁੱਲੂ ਸ਼ਾਹ ਦੀ ਮੰਡੀ ਦਾ 62 ਕਿੱਲੇ। ਬੱਲੇ ਬੱਲੇ। 62 ਕਿੱਲਿਆਂ ਦੇ ਵਿੱਚ ਨਾ ਸੂਈ ਧਰਨ ਨੂੰ ਥਾਂ ਨਹੀਂ ਲੱਭਦਾ, ਤੇ ਬਾਹਰ ਵੀ ਇਹਨਾਂ 62 ਕਿੱਲਿਆਂ ਦਾ ਨਾ ਬਾਹਰ ਵੀ ਮਤਲਬ ਬਾਅਦ ਵਿੱਚ ਮਾਲ ਡੰਗਰ ਜੀ ਰਾਤ ਸਾਰੇ ਵੀ ਤੁਰਦੇ ਰਹਿੰਦੇ ਹਨ। ਹੁਣ ਤਾਂ ਮਾਏ ਚੋਰਾ ਕਰੀਆਂ ਤੇ ਜਿਹੜਾ ਆਪਣਾ ਜੋ ਵੀ ਆ ਕੋਈ ਮਾਹੌਲ ਦੇ ਮੁਤਾਬਕ ਬਦਲ ਗਿਆ ਹਿਸਾਬ। ਸਾਰੀ ਰਾਤ ਲੋਕੀ ਵਿਆਹੀਆਂ ਕਰਕੇ ਤੇ ਮੇਰਾ ਮਤਲਬ ਉੱਥੋਂ ਆਖਣਾ ਕਰਾਂ ਵਾ ਇੱਥੇ ਹਰ ਸ਼ਹਿਰ ਲੱਗਦੀ, ਕੱਚੀਆਂ ਟਾਕੀਆਂ ਲੱਗਦੀਆਂ, ਠੇਠਰ ਹੁੰਦੇ ਨੈਸਾ ਭੱਟੀ ਦਾ, ਫੱਜੀ ਦਾ, ਆਲਮ ਲੁਹਾਰ ਦਾ, ਬਸ਼ੀਰ ਲੁਹਾਰ ਦਾ, ਬਾਲੀ ਜੱਟੀ ਦਾ, ਸਾਰੇ ਠੇਠਰ ਹੁੰਦੇ ਹਨ। ਸਰਕਸ ਹੁੰਦੇ ਨੇ। ਹਾਂ ਆਪਣੀ ਵੇਖੇ ਨਾ ਲੱਕੀ ਰਾਣੀ ਸਰਕਸ 2 ਹਜ਼ਾਰ ਤੇ ਲੱਗੀ ਹੈ। ਠੀਕ ਹੈ। ਹੁਣ ਲੱਕੀ ਦਾ ਪ੍ਰੋਗਰਾਮ ਐਕਾ ਇਹਨਾਂ ਕੀਤਾ ਸੀ, 2 ਨਹੀਂ ਆਏ, ਉਹ ਮੰਗਦੇ 5 ਲੱਖ ਰੁਪਈਆ। ਅੱਛਾ ਅੱਛਾ। ਦੂਜੀ ਲੱਕੀ ਆਈ ਇੱਕ ਹੋਰ ਲਾਰੇ ਲਾਹੌਰ ਦੇ ਨਾਲ ਲੱਕੀ ਨਾ ਹੈ। ਅੱਛਾ ਅੱਛਾ। ਉਹਨਾਂ ਲਿਆ ਦੋ ਸਮਾਨ ਉੱਥੇ ਕਰਿਆ। ਠੀਕ ਹੈ। ਅੱਛਾ ਬਾਬਾ ਬੂਟਾ ਜੀ, ਇੱਥੇ ਮੈਂ ਸੁਣਿਆ ਕਿ ਧੰਨੀ ਦੇ ਢੱਗੇ ਵੀ ਆਉਂਦੇ ਸਨ, ਮਤਲਬ ਮੁਖਤਲਿਫ ਨਸਲਾਂ ਦੇ ਨਸਲੀ। ਹਾਂ ਨਸਲੀ ਘੋੜੇ ਘੋੜੀਆਂ ਹੁੰਦੀਆਂ ਹਨ, ਉਹਨਾਂ ਦੀ ਲਹਿਦਾ ਹੁੰਦੀ ਮੰਡੀ। ਹਾਂ ਗਾਈਆਂ ਦੀ ਲਹਿਦਾ, ਮਹਿਰੂ ਜਿਹੜਾ ਉਹਦਾ ਲਹਿਦਾ, ਭੈਂਸ ਦਾ ਗਾਉਂ ਕਾਟ ਵੱਡੀ ਨਾ ਹਿਸਾਬ ਦਾ, ਝੋਟੀਆਂ ਫੰਡਰਾਂ ਜਿਹੜੀਆਂ ਹੇੜਾਂ ਵਾਲੇ ਲਿਆਉਂਦੇ ਹੁੰਦੇ ਹਨ ਵਪਾਰੀ। ਠੀਕ ਹੈ। ਉਹ ਵੱਖਰੀਆਂ ਇੱਕ ਪਾਸੇ ਇੱਕ ਸਾਈਡ ਦੇ ਉੱਤੇ ਹੁੰਦੀਆਂ ਨੇ। ਠੀਕ ਹੈ। ਗੱਬੜਾਂ ਮੱਝਾਂ ਵੱਖਰੀਆਂ, ਸੱਜਣਾ ਵੱਖਰੀਆਂ। ਸਹੀ ਹੈ। ਅਲੱਗ ਨੇ ਸਾਰੇ ਥਾਂ ਦੀ ਕਬਰ ਹੋਇਆ ਹੁੰਦਾ ਸੀ। ਠੀਕ ਹੈ। ਔਰ ਦੱਸਦੇ ਨੇ ਕਿ ਜ਼ਿਲ੍ਹੇ ਸਿਆਲਕੋਟ ਦੀ ਸਭ ਤੋਂ ਵੱਡੀ ਮੰਡੀ ਸੀ ਬਾਬੇ ਗੁੱਲੂ ਸ਼ਾਹ ਦੀ ਮੰਡੀ। ਸਭ ਤੋਂ ਜ਼ਿਆਦਾ। ਠੀਕ ਹੈ। ਅੱਛਾ ਥੋੜਾ ਇਹ ਵੀ ਦੱਸ ਦਿਓ ਸਾਨੂੰ ਕਿ ਬਾਬਾ ਜੀ ਤੇ ਮੁਸਲਮਾਨ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ, ਲੇਕਿਨ ਇੱਥੇ ਹਿੰਦੂ ਸਿੱਖ ਸਾਰੇ ਹੀ ਆਉਂਦੇ ਹੁੰਦੇ ਸਨ 47 ਤੋਂ ਪਹਿਲਾਂ ਵੀ। ਬੜਾ ਯਾਦ ਕਰਦੇ ਨੇ ਇਸ ਮੰਡੀ ਨੂੰ ਬਾਬੇ। ਬਿਲਕੁਲ ਬਾਬੇ ਦੀ ਮੰਡੀ ਨੂੰ ਬੜਾ ਯਾਦ ਕਰਦੇ। ਹਾਂ ਕਿਉਂਕਿ ਇੱਥੇ ਰਹਿੰਦੇ ਹਨ। ਫਿਰ ਉੱਥੋਂ ਅੰਮ੍ਰਿਤਸਰੋਂ ਫਿਰ ਵੀ ਆਣ ਕੇ ਇੱਥੇ ਦੁਕਾਨਾਂ ਲਾਉਂਦੇ ਰਹੇ ਨੇ। ਅੱਛਾ। ਹਾਂ ਹਾਂ। ਹੁਣ ਵੀ ਅਜੇ ਹੁੰਦੇ ਨੇ ਬੜੇ ਕਿੰਨੀਆਂ ਸਾਡੇ ਇੱਥੇ ਗੁਰਦੁਆਰੇ ਉਹਨਾਂ ਦੇ ਬਣੇ ਹੁੰਦੇ, ਚੁਬਾਰੇ ਬਣੇ ਹੁੰਦੇ, ਪਿਛਲਾ ਅਜੇ ਮਕਾਨ ਅਜੇ ਵੀ ਆ ਰਿਹਾ ਕੋਈ ਨਹੀਂ ਸਹੀ। ਅੱਛਾ। ਆਪਣੇ ਪਿੰਡ ਕੋਰੇ ਆਪਣੇ ਉਹ ਛੋਟੀਆਂ ਇੱਟਾਂ ਦੇ ਬਣੇ। ਇੱਥੇ ਵੀ ਹਿੰਦੂ ਸਿੱਖ ਲੋਕ ਰਹਿੰਦੇ ਸਨ ਪਾਕਿਸਤਾਨ ਬਣ। ਅੱਛਾ ਅੱਛਾ। ਉਹ ਬਾਅਦ ਪਾਕਿਸਤਾਨ ਬਣਿਆ ਫਿਰ ਉਹ ਗਏ ਨੇ। ਤੇ ਖੱਤਰੀਆਂ ਦੀ ਦੁਕਾਨਾਂ ਦੀ ਜ਼ਰਾ ਦੱਸੋ ਕਿਸ ਤਰ੍ਹਾਂ ਦੀਆਂ ਹੁੰਦੀਆਂ ਇੱਥੇ ਜਦੋਂ ਮੇਲੇ ਬਾਬਾ ਗੁੱਲੂ ਸ਼ਾਹ ਦੇ? ਹਾਂ ਉਹ ਵੀ ਬੜੇ ਇਸੇ ਤਰ੍ਹਾਂ ਹੁੰਦਾ ਹੈ ਆਪਕਾ ਸੋਹਣੀਆਂ ਦੁਕਾਨਾਂ। ਔਰ ਮੈਂ ਇੱਥੇ ਤੱਕ ਵੀ ਸੁਣਿਆ ਆਪਣਾ ਬੇਗ ਸਾਹਿਬ ਕਹਿੰਦੇ ਸਨ ਜਿਹਦੀ ਹੱਟੀ ਜ਼ਿਆਦਾ ਉੱਚੀ ਹੁੰਦੀ ਸੀ ਨਾ, ਸ਼ਿਮਲਾ ਨੇ ਆਪਣਾ ਸੰਗਾਰੀ ਉਹਨੂੰ ਉਸ ਵੇਲੇ ਦੀ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਨਾਮ ਹਰ ਸ਼ਹਿਰ ਮਿਲਦਾ, ਮਾਲ ਨੂੰ ਨਾਮ ਮਿਲਦਾ ਹੁੰਦਾ ਸੀ। ਜਿਹੜਾ ਚੰਗਾ ਘੋੜੀ ਘੋੜਾ ਹੋਣਾ ਉਹਨੂੰ ਨਾਮ ਮਿਲਣਾ, ਜਿਹਦਾ ਢੱਗਾ ਚੰਗਾ ਹੋਣਾ ਉਹਨੂੰ ਮਿਲਣਾ। ਅੱਛਾ। ਭੈਂਸ ਚੰਗੀ ਹੋਣੀ ਉਹਨੂੰ ਮਿਲਣਾ। ਹਰ ਸ਼ਹਿਰ ਗਾਈਆਂ ਤੱਕ ਸਾਰੇ ਕਬੱਡੀ ਹੋਣੀ, ਘੋਲ ਹੋਣੇ, ਘੋੜੀਆਂ ਕਿੱਲੇ ਫੁੰਡੇ ਜਾਣੇ। ਇਹ 7ਵੀਂ ਵਾਲੇ ਦਿਨ ਨਾ ਖੇਡ ਤਮਾਸ਼ਾ ਹੁੰਦਾ ਸੀ। ਬਾਹਰ ਦੀਆਂ ਟੀਮਾਂ ਹੁੰਦੀਆਂ ਕਬੱਡੀ ਖੇਡਣ ਵਾਲੀਆਂ। ਅੱਛਾ। ਭਾਰ ਚੁੱਕਣ ਵਾਲੇ, ਵਜਨ ਚੁੱਕਣ ਵਾਲੇ, ਡੋਡੀ ਆਣ ਕੇ ਉਹਨਾਂ ਮੈਦਾਨ ਲਾਏ ਹੋਏ। ਕੋਡੀ ਛੋਡੀ ਪਹਿਲਵਾਨੀ ਹੁਣ ਵੀ ਹੋ ਰਹੀ ਹੈ ਜਾਂ ਹੁਣ ਕੋਈ ਨਹੀਂ ਹੋ ਰਹੀ? ਹੁਣ ਤਾਂ ਮੰਡੀ ਕੋਈ ਨਹੀਂ, ਹੁਣ ਤਾਂ ਮੇਲਾ ਹੈ। ਬਾਬਾ ਜੀ ਕੀ ਵਜ੍ਹਾ ਤੁਸੀਂ ਦੱਸੋਗੇ? ਵਜ੍ਹਾ ਇਹ ਬਣੀ ਹੈ ਪਰ ਮੇਰੀ ਗੱਲ ਸੁਣੋ, ਵਜ੍ਹਾ ਉਹ ਵੀ ਸੁਣੋ। ਇਹ ਜਿਹੜੀਆਂ ਨੇ ਨਾ 8ਵੀਂ ਦਿਨ ਮੰਡੀ ਲੱਗਦੀ। ਅੱਛਾ। ਇਹ ਹੁਣ ਇੱਕ ਬੜਿਆਣੇ ਲੱਗਦੀ ਹੈ, 2 ਲੱਗਦੀਆਂ। ਹਾਂ। ਇੱਕ ਦੁਆਰ ਨੂੰ ਇੱਕ ਜੁਮੇਰਾਤ। ਹਾਂਜੀ ਹਾਂਜੀ ਬਿਲਕੁਲ ਇਸ ਤਰ੍ਹਾਂ ਹੀ। ਇਸ ਤੋਂ ਅੱਗੇ 4 ਚੁਫੇਰੇ ਮੰਡੀਆਂ ਜਿਹੜੀਆਂ ਨੇ ਇਸੇ ਤਰ੍ਹਾਂ ਹੀ ਚੱਲਦੀਆਂ ਵਾਰਾਂ ਦੇ ਉੱਤੇ। ਮਹੀਨੇ ਦੇ ਵਿੱਚ ਤਕਰੀਬਨ ਇੱਕ ਦਿਨ ਛੱਡ ਕੇ ਦੂਜੇ ਮੰਡੀ, ਇੱਕ ਦਿਨ ਛੱਡ ਕੇ ਮਹੀਨੇ ਸਾਰੇ 4 ਚੁਫੇਰੇ ਵਾਲੇ ਮੰਡੀ ਦਾ ਕੋਟ। ਉਹਨਾਂ ਮੰਡੀਆਂ ਨੇ ਨਾ ਇਹ ਵੱਡੀ ਮੰਡੀ ਗਵਾਈ ਹੈ। ਅੱਛਾ। ਹਾਂਜੀ ਠੀਕ ਹੈ। ਇਹਦਾ ਠੇਕਾ ਹੁੰਦਾ ਸੀ, ਮਾਲ ਮੰਡੀ ਦੀ ਲਿਖਾਈ ਹੁੰਦੀ ਸੀ, ਗੌਰਮੈਂਟ ਕਰਦੀ ਸੀ। ਪੂਰੀ ਡੰਗਰ ਆਇਆ ਗਿਆ। 7 ਜ਼ਿਲ੍ਹਿਆਂ ਦੀ ਪੁਲਿਸ ਇੱਥੇ ਹੁੰਦੀ। ਸਹੀ ਸਹੀ। ਜ਼ਿਲ੍ਹੇ ਜਿਹੜੇ ਨਾ ਉਹਨਾਂ ਦੀ ਪੁਲਿਸ ਹੁੰਦੀ ਹੈ, ਕੋਠੀਆਂ ਹੁੰਦੀਆਂ 6-7। ਉਹ ਲਹਿਦਾ ਜ਼ਿਲ੍ਹਾ ਜਿਹੜਾ ਨਾ ਆਣ ਕੇ ਉਹਨਾਂ ਕੋਠੀਆਂ ਦੇ ਵਿੱਚ ਸ਼ਾਮਲ ਹੁੰਦਾ ਸੀ ਪੁਲਿਸ ਦਾ। ਜੀ ਜੀ। ਉਹ ਜਦੋਂ ਮਾਲ ਦੇ ਵਿੱਚ ਉਹਨਾਂ ਦਾ ਆਪਣਾ ਡੋਡੀ ਆਪਣਾ ਮਤਲਬ ਕਹਿ ਲਓ ਕਿ ਬਾਬਾ ਜੀ ਨੇ ਇਹ ਨਿਚੋੜ ਕੱਢਿਆ ਇਸ ਮੰਡੀ ਦੀ ਘਟਣ ਦੀ ਜਿਹੜੀ ਵਜ੍ਹਾ ਦੱਸੀ ਉਹ ਇਹ ਵੇ ਕਿ ਹੁਣ
ਬੜਿਆਣੇ ਵੀ ਮਤਲਬ ਕਿ ਹਾਂਜੀ, ਸਾਰੇ ਹਫ਼ਤੇ 'ਚ 2 ਦਿਨ ਬੜੀਆਂ ਬੜਿਆਣੇ ਕੁਛ ਨਾ ਕੋਈ ਮੇਰਾ ਮਤਲਬ ਗੁਜਰਾਤ ਤੇ ਉਦੋਂ ਅੱਜ ਤੋਂ 100 ਸਾਲ ਪਿੱਛੇ ਟੁਰ ਜਾਈਏ ਹਾਂ। ਤੇ ਉਦੋਂ ਸਾਲ ਬਾਅਦ ਅਗਰ ਮੰਡੀ ਲੱਗਦੀ ਸੀ ਇਸ ਖੇਤਰ ਦੇ ਵਿੱਚ ਤੇ ਬਾਬੇ ਗੁੱਲੂ ਖੇਤਰ ਦੇ ਸ਼ਾਹ ਵਿੱਚ ਦੀ। ਇਸੇ ਮੰਡੀ 'ਚ ਅਸੀਂ ਡੰਗਰ ਲੈਨੇ ਹਾਂ, ਇਸੇ ਦੇ 'ਚੋਂ ਅਸੀਂ ਹਾਲੀ ਵਾਹਨੇ ਹਾਂ। ਅਸੀਂ ਢੱਗੇ ਚੰਗੇ ਚੰਗੇ ਲੈਂਦੇ ਰਹੇ ਹਾਂ, ਘੋੜੀ ਚੰਗੀ ਰੱਖਣੀ, ਅੱਛਾ ਭੈਂਸਾਂ ਚੰਗੀਆਂ ਲੈਣੀਆਂ, ਠੀਕ ਹੈ। ਤੇ ਉਹ ਪਰਤ ਕੇ ਫਿਰ ਆ ਸਾਲ ਬਾਅਦ ਜਾਂ 6 ਮਹੀਨੇ ਲੱਗਦੀ, 6 ਮਹੀਨੇ ਲੱਗਦੀ ਹੈ, ਸਾਲ ਦੇ 2 ਵਾਰੀ ਲੱਗਦੀ ਹੈ। ਠੀਕ ਹੈ ਬਾਬਾ ਜੀ। ਕੀ ਚੜਾਵੇ ਚੜ੍ਹਦੇ ਸਨ ਉਸ ਵੇਲੇ? ਹਿੰਦੂ ਸਿੱਖ ਲੋਕ ਵੀ ਮੰਨਦੇ ਸਨ ਬਾਬੇ ਗੁੱਲੂ ਸ਼ਾਹ ਜੀ ਨੂੰ? ਮਤਲਬ ਉਹ ਵੀ ਲੋਕ ਪਹਿਲਾਂ ਆਉਂਦੇ ਹਨ, ਉਹ ਵੀ ਮੰਨਦੇ ਹਨ ਇਸੇ ਤਰ੍ਹਾਂ ਹੀ। ਅੱਛਾ। ਤੇ ਉਸ ਤੋਂ ਬਾਅਦ ਚੜਾਵੇ ਬੜੇ ਬੜੇ ਚੜ੍ਹਦੇ ਰਹੇ ਨੇ। ਕੀ ਹੀ ਮਤਲਬ ਮਿੱਠੇ ਚਾਵਲ ਹੁੰਦੇ ਸਨ, ਚੂਰਮਾ ਕੋ ਆਂਦੇ ਸਨ ਉਸ ਵੇਲੇ ਨਾ, ਮਿੱਠੇ ਰੋਟ ਪਕਾਉਣੇ ਹੁੰਦਾ ਸੀ, ਮਿੱਠੇ ਚੌਲ ਵੀ ਹੁੰਦੇ, ਸਾਰੇ ਕੁਝ ਹੁੰਦਾ ਸੀ ਹਰ ਸ਼ਾਮ ਦੀ। ਹੁਣ ਵੀ ਇਹ ਹਰ ਸ਼ਾਮ ਲੋਕੀ ਆਪਣੀ ਮਰਜ਼ੀ ਨਾਲ ਤਫੀਕ ਦੇ ਮੁਤਾਬਕ। ਹੁਣ ਇਸ ਵੇਲੇ ਦੀਆਂ ਦੁਕਾਨਾਂ ਲੱਗੀਆਂ ਨੇ, ਹਾਂਜੀ। ਕਿੱਥੋਂ ਕਿੱਥੋਂ ਲੋਕ ਆਏ ਨੇ ਤੁਹਾਡੇ ਮਤਲਬ? ਅਸਲ ਕਾਜ਼ਾਰ ਦੀਆਂ ਦੁਕਾਨਾਂ ਨੇ, ਇਹ ਤਾਂ ਦੋ ਹਲਵਾਈਆਂ ਨਹੀਂ। ਹਾਂ ਹਾਂ। ਇਹ ਸਾਡੇ ਪਿੰਡ ਦੀ ਨੇ। ਅੱਛਾ, ਦੂਰ ਦੇ ਵੀ ਮਤਲਬ ਗੱਲ ਕਰਨ ਦਾ ਮਕਸਦ ਹੈ ਕਿ ਦੂਰ ਦੇ ਵੀ ਦੁਕਾਨਦਾਰ ਹੈ ਨੇ, ਆਏ ਨੇ। ਅੱਛਾ ਅੱਛਾ। ਉਦੋਂ ਸ਼ਰਕਾ ਦਾ ਲਵਾਇਆ ਇੱਕ ਦੁਕਾਨ ਵਾਲਾ, ਉਹ ਸਾਹਮਣੇ ਲੱਗੀ ਹੈ। ਤੇ ਕੋਈ ਕੁਆਲੀ ਸ਼ਵਾਲੀ ਕੋ ਰਾਤ ਨੂੰ ਗੋਇਆ ਸ਼ੋਈ ਆ ਰਹੇ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਸਨ? ਉਹ ਆਉਂਦੇ ਨੇ। ਅੱਛਾ ਅੱਛਾ ਅੱਛਾ। ਓਹ ਨਾਚ ਕਿਸ਼ੋਰ ਵੀ ਹੈ। ਅੱਛਾ ਅੱਛਾ। ਉਹ ਸਰਕਸ ਵੀ ਤੁਹਾਨੂੰ ਦੱਸਿਆ ਲੱਗਦੀ ਹੈ ਭਾਈ। ਠੀਕ ਹੈ ਮੌਤ ਦਾ ਕੋਈ ਕਾਰ ਵਾਲਾ ਆਇਆ ਵਾ ਜੀ, ਸਹੀ ਹੈ। ਤਾਂ ਕੋਈ ਥੋੜਾ ਜਿਹਾ ਕੰਮ ਲੱਗਾ ਹੋਣਾ ਕਿ ਨਹੀਂ ਲੱਗੇ ਸਿਰ ਪੇਸ਼ੈਂਟ ਲੱਗਦੇ ਹਨ। ਤੇ ਉਹ 2-4 ਦਿਨ ਲੱਗ ਜਾਂਦੇ ਆ, ਕਦੀ ਸਹੀ। ਸਾਰਾ ਡੱਕ ਜਾਂਦਾ ਹੈ, ਕਦੀ ਲੱਗ ਜਾਂਦਾ ਹੈ। ਜੀ ਇਹ ਕੰਮ ਜ਼ਰੂਰੀ ਲਾ ਕੇ ਤੇ ਇਹ ਕੰਮ ਨਾ ਹੋਣਾ ਠੀਕ। ਕਿਆ ਬੰਦਿਆਂ ਨੇ ਠੀਕ ਠੀਕ ਇਹਦਾ ਠੇਕਾ ਹੁੰਦਾ ਸੀ। ਸਹੀ ਉਹ ਠੇਕੇ ਦੇ ਵਿੱਚ ਆ ਫਿਰ ਕੋਈ ਕੰਮ ਉਸ ਤੋਂ ਮੱਝ ਘੱਟ ਹੁੰਦਾ ਸੀ। ਜੀ ਸਹੀ। ਠੀਕ ਹੈ ਬਾਬਾ ਜੀ, ਬਹੁਤ ਸ਼ੁਕਰੀਆ। ਹਾਂਜੀ, ਤੁਸੀਂ ਮੇਲੇ ਦੀਆਂ ਪੁਰਾਣੀਆਂ ਰੌਣਕਾਂ ਵੀ ਸਾਨੂੰ ਦੱਸੀਆਂ ਬੜੀਆਂ ਰੌਣਕਾਂ, ਤੇ ਹੁਣ ਵਾਲੀ ਵੀ ਬੜੀਆਂ ਮੰਡੀ ਦੀ ਬੜੀਆਂ ਘਟਣ ਦੀ ਵਜ੍ਹਾ ਵੀ ਦੱਸੀ ਹੈ ਨਾ ਹਾਂ। ਜੀ। ਵੇਖ ਸਰ ਤੁਹਾਡੇ ਉੱਤੇ ਕੋਈ ਸਵਾਲ? ਚਾਚਾ ਜੀ ਮੈਨੂੰ ਇਹ ਦੱਸੋ ਕਿ ਜਿੱਡੀ ਵੱਡੀ ਤੁਹਾਂ ਮੇਲਾ ਦੱਸੀ ਇਹ ਮੰਡੀ ਹੁੰਦੀ ਸੀ, ਜਾਂ ਜਿਹੜੇ ਬਜ਼ੁਰਗ ਦੱਸਦੇ ਨੇ ਨਾ ਜਦੋਂ ਮੋਬਾਈਲ ਹੁੰਦਾ ਸੀ ਤੇ ਬੰਦਾ ਜੇ ਗਵਾ ਜਾਂਦਾ ਤੇ ਫਿਰ ਗਿਆ ਕਿ ਤਰੀਕਾ ਘਰ ਲੱਭਣ ਦਾ ਹੁੰਦਾ ਸੀ? ਤਰੀਕਾ ਘਰ ਲੱਭਣ ਦਾ ਇਹ ਸੀ ਜਿਹੜਾ ਤੁਹਾਨੂੰ ਦੱਸਿਆ। ਕੀ ਭਲਾ ਦੁਬਾਰਾ ਦੱਸ, ਰਿਕਾਰਡਿੰਗ ਹੋ ਰਹੀ ਹੈ। ਉਹ ਇਹ ਹਿਸਾਬ ਕਿਤਾਬ ਸੀ, ਆਹ ਆਖਣਾ ਪਰ ਫਲਾਣੀ ਜਗ੍ਹਾ ਦੇ ਉੱਤੇ ਆ ਜਾ, ਜਿੱਥੋਂ ਜੇ ਤੁਸੀਂ ਦੋ ਹੋ, ਇੱਕ ਵਿਛੜ ਗਿਆ ਤੇ ਤੁਸੀਂ ਆਣ ਕੇ ਤੇ ਉਸ ਸਪੀਕਰ ਵਾਲੇ ਥਾਂ ਐਲਾਨ ਕਰਵਾਉਣਾ, ਅਸੀਂ ਫਲਾਣੀ ਜਗ੍ਹਾ ਦੇ ਉੱਤੇ ਖਲੋਤੇ ਆ ਤੇ ਫਲਾਣੇ ਨਾਲ ਬੰਦਾ ਆਣ ਕੇ ਫਲਾਣੇ ਥਾਂ ਮਿਲਦਾ। ਉਸ ਨਾਲ ਬੰਦਾ ਲੱਭ ਨਹੀਂ ਸੀ ਸਕਦਾ ਬਗੈਰ announcement। ਰਾਤ ਵੀ ਨਹੀਂ ਲੱਭ ਸਕਦਾ ਤੇ ਦਿਨੇ ਵੀ ਨਹੀਂ ਲੱਭ ਸਕਦਾ ਤੇ ਆਪ ਫਿਰਦਾ ਰੋ ਸਾਰੀ ਤੇ ਆਂਦੇ ਨੇ ਕਿ ਇੱਥੇ ਕੋਈ ਮਤਲਬ ਇੱਕ ਆਖਰੀ ਦਿਨ ਬੀਬੀਆਂ ਲਈ ਹੁੰਦਾ ਸੀ ਕਿ ਬਈ ਉਹ ਵੀ ਮਾਵਾਂ ਭੈਣਾਂ ਵੇਖ ਲੈਣ ਤੇ ਬੰਦੇ ਨਹੀਂ ਆਉਂਦੇ, ਹੈ ਸੀ ਇਸ ਵਾਲੀ ਗੱਲ? ਇਹ ਵੀ ਗੱਲ ਸੀ ਬਿਲਕੁਲ। ਅੱਛਾ ਅੱਛਾ। ਆਪਣਾ ਭਾਂਡਾ ਠੀਕ ਕਰਕੇ ਪੂਰੇ ਲੈਣ ਚ। ਮੇਰਾ ਮਤਲਬ 7ਵੀਂ ਵਾਲੇ ਦਿਨ ਨਾ ਮੁੱਕ ਜਾਂਦਾ ਸੀ ਬੰਦਿਆਂ ਵਾਲਾ ਕੰਮ, ਫਿਰ ਤਮਾਸ਼ਾ ਵੇਖ ਕੇ ਨਾ ਘੋੜੀਆਂ ਸੋੜੀਆਂ ਵਾਲਾ ਤੇ ਨਾਚਣ ਟੱਪਣ ਵਾਲਾ ਜੋ ਹੁੰਦਾ। ਫਿਰ ਉਸ ਤੋਂ ਬਾਅਦ ਬੀਬੀਆਂ ਹੁੰਦਾ ਬੀਬੀਆਂ 10-12 ਦਿਨ ਅਜੇ ਵੀ ਰਹਿੰਦੀ, 10-12 ਦਿਨ ਉਦੋਂ ਵੀ ਰਹਿੰਦੀ। ਇਹ ਹੁਣ ਮੇਰਾ ਹੋ ਰਿਹਾ ਤਕਰੀਬਨ ਮਹੀਨਾ ਹੋ ਚੁੱਕਿਆ। ਅੱਛਾ, ਪਹਿਲਾਂ ਦੇ ਆਏ ਪਹਿਲਾਂ ਮੈਂ ਆਇਆ ਫਿਰ ਨਾ ਆਣ ਕੇ ਕੋਈ ਮੇਲਾ ਲਾਉਂਦੇ ਕਰਕੇ ਆਏ 100 ਵਾਰ ਤੇ ਭਾਈਆਂ ਸਰਕਾਰ ਦਾ ਮੇਲੇ ਵਿੱਚ ਲੱਗਦਾ ਹਮੜਿਆ ਤੇ ਇੱਥੇ ਮੇਰਾ ਮਾਈ ਅੱਲਾ ਰੱਖੀ ਤੇ ਜਾਣ ਮਾਈਆਂ ਦੀ ਰੱਖਿਆ 27-7 ਦਿਨ ਜਾਣਾ। ਵਾਹ ਜੀ ਵਾਹ। ਔਰ ਜੀ ਬਾਬਾ ਜੀ ਬੂਟਾ ਜੀ ਬਹੁਤ ਸ਼ੁਕਰੀਆ ਤੁਹਾਡਾ। ਪੂਰਾ ਪੰਜਾਬੀ ਪਹਿਨਾਵਾ ਠੀਕ ਹੈ ਜੀ, ਥੱਲੇ ਜਨਾਬ ਤਿੱਲੇ ਵਾਲਾ ਖੁੱਸਾ, ਉੱਤੇ ਤਹਿਮਤ, ਤਰੀਦਾਂ ਵਾਲੀ ਕਮੀਜ਼, ਬੋਸਕੀ ਕਲਰ ਦੀ ਤੇ ਸਿਰ ਤੇ ਕੱਪੜਾ। ਹਾਂਜੀ, ਇਹ ਕਹਿ ਲਓ ਕਿ ਸਾਡਾ ਪੰਜਾਬੀ ਕਲਚਰ ਹੈ ਤੇ ਚਾਚਾ ਜੀ ਦਾ ਅੱਜ ਵੀ ਜ਼ਿੰਦਾ ਸਾਡੇ ਇੱਧਰਲੇ ਪੰਜਾਬ 'ਚ। ਤੇ ਬਾਬਾ ਜੀ ਜਿਉਂਦੇ ਵਾਸਤੇ ਰਹੋ ਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਇਹ ਵੀ ਜਿਹੜਾ ਨਾ ਤੇ ਚਾਚਾ ਜੀ ਇੱਥੇ ਕੋਈ ਖੂਹ ਵੀ ਹੁੰਦਾ ਸੀ ਪੁਰਾਣਾ? ਹਾਂਜੀ, ਖੂਹ ਹੈ ਨਹੀਂ? ਉਹ ਨਾ ਨਿਸ਼ਾਨ ਹੈ ਮਾੜਾ ਜਿਹਾ। ਨਹੀਂ, ਉਹ ਪੁਰਾਣਾ ਖੂਹ, ਪੁਰਾਣਾ ਨਿਸ਼ਾਨਾ। ਆਹੋ ਠੀਕ। ਇੱਥੇ ਤਰਾ ਮੰਡੀ ਦੇ ਖੂਹ ਨੇ, 3 ਖੂਹ ਹੁੰਦੇ। ਹਾਂ ਤਰਾ ਖੂਹ ਵਗਦੇ ਹੁੰਦੇ ਹਨ। ਤੇ ਉਹ ਨਿਸ਼ਾਨ ਜਿਹੜਾ ਉਹ ਦਲ ਬਣ ਗਈ, ਆਏ ਵੀ ਨੇ, ਆਹ ਡਲ ਬਣ ਗਈ ਹੈ। ਉਹ ਤੁਹਾਂ ਵੇਖੇ ਨੇ ਆਪੇ ਚੱਲੇ ਚੁੱਲੇ? ਹਾਂ ਆਪਣੇ ਹੱਥਾਂ ਨਾਲ ਚੜਾਏ ਨੇ। ਤੇ ਤੁਹਾਂ ਜੋ ਕੀਤੀ ਹੈ ਢੱਗਿਆਂ ਦੀ ਆਪਣਾ ਵਾਈ ਸ਼ਾਈ ਵਾਹੀ ਕੀਤੀ ਹੈ, ਮੰਡੀ ਬੰਦੇ ਰਹੇ ਠੇਕੇ ਤੋਂ। ਅੱਛਾ, ਢੱਗਿਆਂ ਦੀ ਵਾਈ ਜਿਹੜੀ ਹੈ, ਸਿਆੜ ਕੱਲਾ ਕੱਲਾ ਲੈ ਕੇ ਜਾਣਾ ਹਾਂਜੀ, ਮੁਸ਼ਕਲ ਨਹੀਂ ਲੱਗਦਾ ਹੁੰਦਾ ਕਿ ਖੁਸ਼ੀ ਹੁੰਦੀ? ਉਹਨੇ ਖੁਸ਼ੀ ਵੀ ਹੁੰਦੀ ਸੀ ਤੇ ਇੱਕ ਆਦਤ ਹੁੰਦੀ ਸੀ। ਹੁਣ ਸਗੋਂ ਉਸ ਤੋਂ ਬਾਅਦ ਤਾਕਤਾਂ ਘਟ ਗਈਆਂ। ਉਹ ਖੁਰਾਕਾਂ ਨਹੀਂ ਰਹੀਆਂ। ਖੁਰਾਕਾਂ ਨੇ ਮੇਰਾ ਮਤਲਬ ਲੈ ਗਈਆਂ ਨੇ। ਤੇ ਆਖਰ ਤੇ ਥੋੜਾ ਜਿਹਾ ਇਹ ਦੱਸ ਦਿਓ ਕਿ ਕੋਈ ਚੇਤਾ ਹੋਏ ਬਜ਼ੁਰਗਾਂ ਕੋਲ ਸੁਣਿਆ ਹੋਏ, ਕੋਈ ਜਿਹੜੇ ਪਿੰਡ ਦੇ ਕੋਈ ਹਿੰਦੂ ਸਿੱਖਾਂ ਦੇ ਪੁਰਾਣੇ ਦੇ ਕਿਤੇ ਨਾਂ ਚੇਤੇ ਨੇ ਤੁਹਾਨੂੰ, ਜਿਹੜਾ ਟੁਰਨੇ ਸੇਤੀ ਜਾਂ ਜਿਸ ਤਰ੍ਹਾਂ ਹੁੰਦਾ ਨਾ ਕਿ ਬਜ਼ੁਰਗਾਂ ਨਾਂ ਲਿਆ ਜੀ ਸਾਡੇ ਪਿੰਡ 'ਚ ਇੱਕ ਫਲਾਣਾ ਹੁੰਦਾ ਸੀ, ਕੋਈ ਵੱਡਾ ਨਾਂ, ਕੋਈ ਖੱਤਰੀ, ਕੋਈ ਆਪਣਾ ਹੁੰਦੇ ਹਨ। ਇੱਕ ਬਿਹਾਰਾ ਸਿੰਘ ਹੁੰਦਾ, ਇੱਕ ਕਰਤਾਰ ਸਿੰਘ ਹੁੰਦਾ ਸੀ, ਇੱਕ ਅਤਾਬ ਸਿੰਘ ਸੀ। ਠੀਕ ਹੈ, ਇਹਨਾਂ ਦੇ ਨਾਂ ਸੁਣੇ ਹਨ। ਅੱਛਾ, ਜਿਹੜੀਆਂ ਸਾਡੇ ਮੋਟੇ ਬਾਦਾਂ ਦੇ ਜਿਹੜੇ ਅਸੀਂ ਇਹਨਾਂ ਦੇ ਸਾਡੇ ਨਾਲ ਯਾਰ ਦੋਸਤ ਬਣੇ ਹੁੰਦੇ ਹਨ। ਅਸੀਂ ਆਪਣਾ ਖੇਡੇ ਤਮਾਸ਼ੇ ਪੈ ਕਰਨੇ ਤੇ
ਠੀਕ ਹੈ ਇਸ ਤਰ੍ਹਾਂ ਦਾ ਹਿਸਾਬ ਤੇ ਕਿਤਾਬ। ਵਾਈ ਬੀਜੀ ਬਾਕੀ ਖੂਹਾਂ ਦੀ ਹੋਣੀ। ਹਾਂ ਬਹੁਤ ਵਾਈ ਬੀਜੀ ਖੂਹਾਂ ਦੀ ਤੇ ਹਰਾਂ ਦੀ ਹੋਣੀ। ਤੁਹਾਡੀ ਵਾਈ ਕਿਹੜੇ ਖੂਹ ਤੇ ਸੀ? ਸਾਡੀ ਵਾਈ ਬੰਨ ਬਾਜਵੇ ਦਾ ਰੱਖਦਾ ਆਵੇ, ਉਹ ਪੁਲ ਉੱਚਾ ਨਹੀਂ ਹੁੰਦਾ ਬਾਬਾ ਜੀ ਕੋਟਲੀ ਵੱਲੋਂ ਆਈਏ ਅੱਛਾ ਨਾਲੇ ਦਾ, ਠੀਕ ਹੈ। ਉਹਦੇ ਨਾਲ ਲੈਂਦੇ ਪਾਸੇ ਦੀ ਜ਼ਮੀਨ ਹੈ ਸਾਡੀ। ਅੱਛਾ ਉਹ ਖੂਹ ਦੀ ਕੀ ਹੱਲ ਸੀ, ਕੀ ਕਰਕੇ ਖੂਹ ਦਾ ਨਾਮ? ਬਾਰੀਆਂ ਜੱਟਾਂ ਦਾ ਡੇਰਾ ਖਵਾਉਂਦਾ ਹੁੰਦਾ ਸੀ। ਬਾਰੀਆਂ ਜੱਟ। ਬੜਾ ਜਾਂਦਾ ਅੱਛਾ ਅੱਛਾ। ਤੇ ਤੁਹਾਡੀ ਆਪਣੀ ਬਰਾਦਰੀ ਕਿਹੜੀ? ਜੱਟ ਬੜਾ ਜੱਟ ਵੜੈਚ। ਯਾਨੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਸਿੱਖ ਲੋਕ ਰਹਿੰਦੇ ਸਨ, ਉਹ ਵੀ ਵੜੈਚ ਸਨ, ਹਾਂ ਹੈ ਨਾ? ਹਾਂਜੀ। ਸਹੀ ਹੋ ਜੀ। ਮੈਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਜੀ ਹਜ਼ਰਤ ਬਾਬਾ ਗੁੱਲੂ ਸ਼ਾਹ ਸਰਕਾਰ ਰਹਿਮਤੁल्लाह ਦਾ, ਉਹਨਾਂ ਦਾ ਆਸਤਾਨਾ ਆਲੀਆ, ਦਰਬਾਰ ਸ਼ਰੀਫ, ਦਰਗਾਹ ਸ਼ਰੀਫ। ਤੇ ਅਸੀਂ ਤੁਹਾਨੂੰ ਅੰਦਰ ਵੀ ਜਾ ਕੇ ਬਾਬਾ ਜੀ ਦੀ ਆਰਾਮਗਾਹ ਦਾ ਵਿਊ ਦਿਖਾਉਂਦੇ ਹਾਂ ਜੀ। ਠੀਕ ਹੈ ਜੀ, ਇਹ ਨਾਮ ਲਿਖਿਆ ਹੋਇਆ। ਠੀਕ ਹੈ ਜੀ। जी जो सामने का सिर नज़र आ रही है, लिखा है बाबा गुल मोहम्मद अल मरूफ है, बाबा गुल शाह सरकार शाही ਇਹਨਾਂ ਦੀ ਤਾਰੀਖ ਬਾਅਦ ਲਿਖੀ ਹੈ 22 ਸਤੰਬਰ 1745 ਰੋਜ਼ जी। ਅੱਜ ਕੁਦਰਤੀ ਅੱਜ ਵੀ ਬਹੁਤ ਹੈ। हाँ जी। ਤੇ ਜਿਹੜੀ ਇਹਨਾਂ ਦੇਖ ਲਓ ਤਖਤੀ ਲੱਗੀ ਹੈ ਇਹਦੇ ਤੇ ਬੋਲਣ ਲੱਗੇ। और थले इस्लामी डेट भी मैंशन है हजूर। हाँ जी 4 शबान 1158 मुताबिक अपना 17 अस्सू 7 अस्सू 7 ਅਸੂ 4 ਸ਼ਬਾਨ 1158 हाँ। ਤੇ 7 ਅਸੂ ਦੀ ਇਹ ਗੱਲਾਂ ਤੇ ਆਪਣਾ ਬਣਾ ਦਿਆ। ਠੀਕ ਹੈ ਨਾ, ਜਿੱਥੇ ਲੋਕੀ ਆਪਣੀ ਤਸਵੀਰ ਵੀ ਇੱਕ ਪਾਉਂਦੇ ਨੇ ਚਰਾਗੀ, ਔਰ ਇਹ ਨੂੰ ਮਸ਼ਾਰੀ ਇੱਕ ਲਗਾ ਕੇ ਆ ਗਿਆ, ਔਰ ਇਹ ਤੇ ਗੁੰਬਦ ਵਧਿਆ ਗਿਆ ਨਾ, ਤੇ ਐਨਕ ਵੀ ਟੁੱਟ ਗਈ ਜੀ, ਡਿੱਗ ਗਈ। ਇਹ ਉਹਦੇ ਗੁੰਬਦ। ਠੀਕ ਹੈ ਜੀ। ठीक है जी। मैं तुम 4 चफेरा दिखा रहा बहुत सारिया बजुर्गों दी दरगाह शरीफ के नाल यादां जुड़ियां हुई, चाहे सिख की, चाहे हिंदू की, चाहे मुस्लिम की, चाहे क्रिश्चियन की। सारिया यादां असीं फिर एक दफा नवां सिरे तो ताज़ा कर रहे हैं। और अज मेले का भी दिहाड़ा जी, जो ਕੀ ਚੈਨਲ ਦਾ ਨਾਮ ਹੈ? ਸਾਂਝਾ ਪੰਜਾਬ ਤੇ ਮੀਡੀਆ ਟਾਲ ਦੋ ਚੈਨਲ ਸਾਂਝਾ ਪੰਜਾਬ। ਠੀਕ ਹੈ ਜੀ। ਤੇ ਰੋਟੀ ਕਿਹੜੀ ਰੋਟੀ ਹੈ ਨਾ? हाँ जी। ਤੇ ਨਾਲ ਕੀ ਹੈ? ਜਿੰਨਾ ਕੋ ਮਰਜ਼ੀ ਖਾ ਲਓ। ਠੀਕ ਹੈ ਜੀ। ਇਹ ਹੁੰਦੀ ਹੈ ਦੀ ਰੋਟੀ ਸਹੀ ਮੂਵੀ ਬਣਾਓ ਉਸਤਾਦ ਜੀ। ਓਏ ਆਓ ਇਹ ਜੀ ਬਣਾਈ ਯਾਰ ਬੜੀ ਜਾਣਿਆ ਨੂੰ ਦੰਦਾ ਨਾ ਸਮਝ ਬੜੀ ਦਾ ਕੀ ਸਹੀ ਹੈ ਨਾ? ਸਹੀ ਸਹੀ ਕਹਿ ਰਹੇ ਜੀ ਜੀ। ਤਾਂ ਕਿ ਪਤਾ ਲੱਗੇ ਕਿ ਸਾਡੀ ਤਾਜੀ ਪਾਗੜੀ ਕਿਉਂ ਚੱਲ ਰਹੀ ਹੈ ਜੀ। ਇਹ ਦੇਖੋ ਜੀ, ਇਹ ਮੂੰਹ ਤੱਕ ਭਰੀ ਹੈ ਦਾਲ ਦੀ ਜਿਹੜੀ ਨਾ। ਇਹ ਦੇਖੋ ਇਹਨੂੰ ਉਹਨਾਂ ਨੇ ਲਾਇਆ ਹਲੇ। ਇਹ ਵੇਖੋ ਜ਼ਿਆਦਾ। ਇਹ ਦੇਖੋ ਜਨਾਬ, ਹਾਂ ਠੀਕ ਢੱਕੀ ਹੈ।
ਮੈਂ ਜਨਾਬ ਤੁਹਾਨੂੰ ਅਸੀਂ ਜ਼ੂਮ ਕਰਕੇ ਵਿਖਾ ਰਹੇ ਹਾਂ ਕਿ ਚਲੋ ਤੁਸੀਂ ਤੁਹਾਨੂੰ ਤਸਵੀਰ ਵੇਖ ਸਕਦੇ ਹੋ ਨਾ ਇਮਾਨੀ ਕਰਾਨੀ ਗੱਲ ਹੈ ਅਸੀਂ ਜ਼ਬਰਦਸਤ ਖੁਸ਼ਬੂ ਆ ਰਹੀ ਜੇ ਦੋਸਤੋ ਸਾਨੂੰ ਅਸੀਂ ਕੋਲ ਖੜੋਤੇ ਆ ਤੁਸੀਂ ਤਾਂ ਵੀਡੀਓ ਵੇਖਦੇ ਨਾ ਇਹ ਦੇਖੋ ਇਹ ਦੋਸਤ ਜਿਹੜੇ ਭਰਾ ਨੇ ਤਾਜ਼ੇ ਪੇੜੇ ਤੇ ਤਾਜ਼ੇ ਤੰਦੂਰ ਦੀਆਂ ਰੋਟੀਆਂ ਯਾਨੀ ਇਹ ਨਹੀਂ ਕਿ ਰੋਟੀਆਂ ਲਾ ਛੜੀਆਂ ਨੇ ਸਵੇਰ ਦੀਆਂ ਤੇ ਸਾਰਾ ਦਿਨ ਬਈਆਂ ਵਿੱਚ ਜਿਹੜੀਆਂ ਨੇ ਉਹ ਲੰਗਰ 'ਚ ਦੇਣੀਆਂ ਕਿਉਂ ਜੀ ਇਸ ਲਈ ਗੱਲ ਹੈ ਜੀ ਅੱਛਾ ਜੀ ਇਹ ਦੇਖੋ ਜਨਾਬ ਇਹ ਦੋ ਵੱਡੇ ਤੰਦੂਰ ਲੱਗੇ ਜੇ ਤੇ ਇਹ ਜਨਾਬ ਪੇੜੇ ਹੋਣ ਦੇ ਤਾਜ਼ੇ ਆਟੇ ਦੇ ਦੇਸੀ ਆਟਾ ਇਹ ਦੇਖੋ ਠੀਕ ਹੈ ਜੀ ਤੇ ਇਹ ਜਨਾਬ ਤੰਦੂਰ ਤਪੇ ਨੇ ਸੇਕ ਸਾਨੂੰ ਆ ਰਿਹਾ ਕਿਆ ਬਾਤ ਹੈ ਉਹ ਉੱਤੇ ਐਗਜ਼ਾਸਟ ਫੈਨ ਵੀ ਲੱਗਾ ਜੇ ਦੇਖੋ ਜੀ ਜਿੰਨੇ ਜੋ ਹੈ ਨਾ ਪੂਰੇ ਆਪਣਾ ਲਵਾਜ਼ਮਾਤ ਪੂਰੇ ਕੀਤੇ ਨੇ ਸਾਡੇ ਭਰਾਵਾਂ ਠੀਕ ਹੈ ਨਾ ਜੀ ਸੇਕ ਸੂਕ ਨਿਕਲਦਾ ਰਹੇ ਤੇ ਇਹ ਜਨਾਬ ਤੁਹਾਨੂੰ ਫਿਰ ਇਹ ਜਨਾਬ ਤੁਹਾਨੂੰ ਬਹਾਲਨੇ ਆ ਕਾਦਾ ਲੰਗਰ ਪਿਆ ਕੋਈ ਦਿਆ ਨਹੀਂ ਵਾਹ ਜੀ ਵਾਹ ਅੱਛਾ ਦੋਸਤੋ ਇਹ ਕਮਰਾ ਹੈ ਜਿਹੜਾ ਇਹਨਾਂ ਦਾ ਆਪਣਾ ਖਾਸ ਹੈ ਜਿਹਦੇ ਵਿੱਚ ਲੰਗਰ ਪਕਾ ਕੇ ਤੇ ਇਹਨੂੰ ਬੜੇ ਹਫਾਜ਼ਤ ਨਾਲ ਸਾਫ ਸੁਥਰਾ ਰੱਖਿਆ ਤੇ ਇਹ ਕੋਲ ਬਾਲਣ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਜਿਹੜਾ ਇਹ ਭੰਡਾਰੇ ਦੇ ਵਿੱਚ ਇਸਤੇਮਾਲ ਹੋਣਾ ਹੈ ਪੱਕਣ ਦੇ ਵਿੱਚ ਕਿੰਨੇ ਦਿਨ ਤੱਕ ਲੰਗਰ ਚੱਲਣਾ ਜੀ 10 ਤਰੀਕ ਤੱਕ ਚੱਲਣਾ 10 ਤਰੀਕ ਤੱਕ ਅੱਛਾ ਜਿੰਨੇ ਦਿਨ ਬਾਬਾ ਜੀ ਦਾ ਮੇਲਾ ਰਹਿਣਾ ਉਹਨੇ ਦਿਨ ਲੰਗਰ ਦੀ ਕੋਈ ਕਾਰ ਠੀਕ ਹੋ ਆ ਪਿੱਛੇ ਤੇ ਅੜਕ ਆਟੇ ਅੱਛਾ ਜੀ ਠੀਕ ਹੈ ਅੱਛਾ ਦੋਸਤੋ ਇਸ ਵੇਲੇ ਅਸੀਂ ਖੜੇ ਆ ਬਾਬਾ ਗੁੱਲੂ ਸ਼ਾਹ ਸਰਕਾਰ ਦਰਬਾਰ ਦੇ ਲੰਗਰ ਖਾਨੇ ਦੇ ਵਿੱਚ ਔਰ ਇਹ ਸਾਡੇ ਨਾਲ ਇੱਥੋਂ ਸਾਡੇ ਕੁਝ ਦੋਸਤ ਭਰਾ ਨੇ ਤੇ ਰਾਣਾਜ਼ਾਦ ਸਾਹਿਬ ਨੇ ਦੂਸਰੇ ਬਜ਼ੁਰਗ ਸਾਰਿਆਂ ਨੂੰ ਪੁੱਛ ਲੈਣਾ ਇਹਨਾਂ ਦਾ ਪੁੱਛਨੇ ਆ ਨਾ ਤੇ ਨਾਲ ਇਹਨਾਂ ਨੂੰ ਜਿਹੜਾ ਨਾ ਮੈਂ ਤੁਹਾਨੂੰ ਸਿਰਫ ਇਹਨਾਂ ਦਾ ਦੱਸਿਆ ਕਿ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਬਿਠਾ ਕੇ ਪਲੇਟਾਂ 'ਚ ਪਾ ਕੇ ਲੰਗਰ ਦਿੱਤਾ ਜਾ ਰਿਹਾ ਅਸੀਂ ਆਏ ਆ ਅਸੀਂ ਵੇਖ ਕੇ ਖੁਸ਼ ਹੋਏ ਤੇ ਆ ਕੇ ਯਾਰ ਵੀਡੀਓ ਵੀ ਬਣਾਈਏ ਤਾਂ ਕਿ ਪਤਾ ਲੱਗੇ ਕਿ ਜਿਹੜਾ ਇੱਥੇ ਲੰਗਰ ਪੱਕਦਾ ਪਿਆ ਉਹ ਨਾ ਦੇ ਢਿੱਡਾਂ 'ਚ ਜਾ ਰਿਹਾ ਲੋਕਾਂ ਦੇ ਮਤਲਬ ਜਿਹੜੇ ਲੋਕੀ ਹੈ ਨੇ ਹੱਕਦਾਰ ਉਹਨਾਂ ਦੇ ਢਿੱਡਾਂ 'ਚ ਜਾ ਰਿਹਾ ਅੰਦਰ ਖਾਦੇ ਢਿੱਡਾਂ 'ਚ ਨਹੀਂ ਜਾ ਰਿਹਾ ਜਿਸ ਤਰ੍ਹਾਂ ਕਿ ਲੋਕਾਂ ਨੂੰ 100 ਲੋਕਾਂ ਨੂੰ ਹੁੰਦਾ ਚਾਹਤੇ ਤੁਹਾਡਾ ਨਾਂ ਕੀ ਹੈ ਮੁਹੰਮਦ ਅਨਵਰ ਸਾਹਿਬ ਤੁਹਾਡਾ ਕੀ ਨਾਂ ਹੈ ਰਾਣਾ ਸਾਹਿਬ ਤੁਹਾਡਾ ਕੀ ਨਾਂ ਹੈ ਕਦੀਰ ਖਾਨ ਇਹ ਤੇ ਜਨਾਬ ਹੋ ਗਏ ਸਾਡੇ ਭਰਾਵਾਂ ਦੇ ਮੁਕਤਸਰ ਤੁਹਾਡਾ ਕੀ ਨਾਂ ਹੈ ਜੀ ਨਾਂ ਦਾ ਕੋਈ ਗੱਲ ਨਹੀਂ ਲੰਘ ਰਹੀ ਹੈ ਚਲੋ ਅੱਲਾਹ ਤਾਲਾ ਤੁਹਾਡੀ ਵੀ ਕਬੂਲ ਕਰੇ ਅੱਛਾ ਹੁਣ ਮੈਨੂੰ ਥੋੜਾ ਜਿਹਾ ਤੁਸੀਂ ਇਹ ਦੱਸ ਦਿਓ ਕਿ ਲੰਗਰ ਕਿੱਦਣ ਸਟਾਰਟ ਹੁੰਦਾ ਤੇ ਕਿੱਦਣ ਤੱਕ ਜਾਰੀ ਰਹਿੰਦਾ ਮੇਲੇ ਦੇ ਦੌਰਾਨ ਲੰਗਰ ਕੱਲ ਪਹਿਲੀ ਤਰੀਕ ਸੀ ਰਾਤੀ ਗੁਸਲ ਸੀ ਉਹਦੇ ਤਾਂ ਸਟਾਰਟ ਕੀਤਾ ਰਾਤੀ ਗੁਸਲ ਹੋ ਗਿਆ ਅੱਜ 2 ਤਰੀਕ ਤੋਂ ਸ਼ੁਰੂ ਹੋ ਗਿਆ ਤੇ ਅੱਲਾਹ ਦੇ ਹੁਕਮ ਨਾਲ 10 ਤਰੀਕ ਤੱਕ ਚੱਲਣਾ ਸਾਰੇ ਦੋਸਤਾਂ ਜਿਹੜਾ ਮਰਜ਼ੀ ਖਾਏ ਜਿਹੜਾ ਦਿਲ ਕਰਦਾ ਦੁਕਾਨਾਂ ਵਾਲੇ ਮੀਰ ਗਰੀਬ ਕੋਈ ਤਮੀਜ਼ ਨਹੀਂ 8 ਦਿਨ 8 ਵਾਹ ਜੀ ਵਾਹ। ਜਿੰਨੀਆਂ ਟੋਟਲ ਦੁਕਾਨਾਂ ਆਈਆਂ ਉਹਨਾਂ ਸਾਰਿਆਂ ਨੂੰ ਲੰਗਰ ਚੱਲਦਾ ਤੇ ਕੀ ਪਕਾਉਂਦੇ ਹੋ ਅਸੀਂ ਭਲੀਮ ਪਕਾਉਂਦੇ ਜੇ ਕਦੇ ਉਹਦੇ ਕੱਦੂ ਵੀ ਪਾਉਂਦੇ ਆ ਕਦੇ ਮੁਰਗੀ ਪਾ ਲਈਦੀ ਹੈ ਸਹੀ ਰਹਿਣਾ ਇਹਨੇ ਦਾਲ ਜੀ ਸ਼ਕਲ ਚ ਤੇ ਨਾਲ ਰੋਟੀ ਨਾਲ ਰੋਟੀ ਤੇ ਆਟਾ ਆਪੀ ਪਿਆ ਕੇ ਤਾਜ਼ਾ ਸਾਰ ਚੀ ਹਾਂਜੀ ਯਾਰ ਹਰ ਚੀਜ਼ ਵੇਖੋ ਗਰਮ ਪਿਆ ਤੇ ਬਾਲਣ ਬਾਲਣ ਵੀ ਬਸ ਐਸਾ ਦੋ ਸੁੱਕਾ ਬਾਲਣ ਸੁੱਕਾ ਬਾਲਣ ਤੇ ਚਾਚਾ ਜੀ ਤੁਸੀਂ ਖਿਦਮਤ ਕਰਦੇ ਜੀ ਇੱਥੇ ਤਾਂ ਕਿਸ ਤਰ੍ਹਾਂ ਖੁਸ਼ੀ ਮਹਿਸੂਸ ਹੁੰਦੀ ਹੈ ਖੁਸ਼ੀ ਹਾਂਜੀ ਬਿਲਕੁਲ ਕਿਉਂਕਿ ਇਹ ਕੋਈ ਕਾਰੋਬਾਰ ਦੇਣਾ ਹੈਗਾ ਇਹ ਤਾਂ ਅੱਲਾ ਦੀ ਰਜ਼ਾ ਹੈ ਨਾ ਅੱਜ ਕੱਲ੍ਹ ਤੇ ਹਰ ਬੰਦਾ ਜਨਾਬ ਕੋਈ ਕਿਸੇ ਕੋ ਹੱਥ ਵੀ ਮਿਲਾਉਂਦਾ ਤੇ ਪੈਸੇ ਹੁੰਦਾ ਕਿ ਮੇਰਾ ਕੰਮ ਚੱਲੇ ਜਾਂ ਮੈਨੂੰ ਕਿਤੇ ਲੱਭਣਾ ਅੱਲਾਹ ਤੇ ਅੱਲਾਹ ਦੇ ਰਸੂਲ ਨੂੰ ਖਾਣਾ ਖਵਾਉਣਾ ਹਾਂ ਉਹ ਸਭ ਤੋਂ ਅਫਜ਼ਲ ਤਰੀਨ ਅਮਲ ਬੇਸ਼ੱਕ ਸਹੀ ਤੇ ਇਹ ਤੁਸੀਂ ਕੀ ਚੱਲਦਾ ਰਹੇਗਾ ਜ਼ਿੰਦਗੀ ਤੱਕ ਇਨਸ਼ਾਅੱਲਾ ਵਾਹ ਜੀ ਇਹ ਤੇ ਇਹ ਕੋ ਜੋ ਅੱਲਾਹ ਹਾਂਜੀ ਬਿਲਕੁਲ ਉਹ ਤੇ ਵੇਖੋ ਅੱਲਾ ਦੀ ਰਜ਼ਾ ਕੱਲ੍ਹ ਕੱਲਾ ਨੇ ਵੇਖਿਆ ਲੋ ਜੀ ਦੋਸਤੋ ਇਹ ਸਾਡੇ ਭਾਈ ਨੇ ਇੱਥੇ ਤੇ ਆਪਣਾ ਇਹ ਲੰਗਰ ਦਾ ਇੰਤਜ਼ਾਮ ਕਰਦੇ ਨੇ ਲੰਗਰ ਖਾਨੇ 'ਚ ਮੌਜੂਦ ਹੈਗੇ ਆ 5 ਤਰੀਕ ਨੂੰ ਮਹਿਫਲ ਹੈ ਸਾਡੀ ਉਹਦੀ ਕਰ ਸਕਦੇ ਦੱਸ ਦਿਓ 5 ਤਰੀਕ ਨੂੰ ਨਾ ਰਾਤ ਨੂੰ ਇਸ਼ਾ ਤੋਂ ਬਾਅਦ ਮਹਿਫਲ ਹੈ ਇੱਥੇ ਦਰਬਾਰ ਦਰਬਾਰ ਸ਼ਰੀਫ ਠੀਕ। ਇਹ ਚ ਜਮਾਲਉਦੀਨ ਬਗਦਾਦੀ ਸਾਹਿਬ ਆ ਰਹੇ ਨੇ। ਉਹ ਆਪਣਾ ਖਿਤਾਬ ਕਰਨ ਦਾ ਮੁਕਰਰ ਨੇ ਲੋ ਜੀ ਦੋਸਤੋ ਇਹ ਤੁਸੀਂ 5 ਤਰੀਕ ਨੋਟ ਕਰ ਲਓ ਤੁਹਾਨੂੰ ਰਾਣਾ ਸਾਹਿਬ ਦੱਸ ਰਹੇ ਨੇ ਹਾਂਜੀ ਦੂਜੇ ਨਾਜ਼ ਖਾਨ 5 ਨਾਜ਼ ਖਾਨ ਨੇ ਤੇ ਖਸੂਸੀ ਖਿਤਾਬ ਜਿਹੜਾ ਜਮਾਲਉਦੀਨ ਬਗਦਾਦੀ ਸਾਹਿਬ ਸਾਰਿਆਂ ਨੂੰ ਦਾਵਤ ਜਨਾਬ ਸਾਰਾ ਦਾਵਾ ਤੇ ਤਸ਼ਰੀਫ ਲਿਆਓ ਤੇ ਉਹਨਾਂ ਦਾ ਖਿਤਾਬ ਸੁਣੋ ਔਰ ਪਿੱਛੇ ਲੱਗਿਆ ਮੱਚ ਤੇ ਅਸਲਾਮ ਵਾਲੇਕੁਮ। ਚਾਚਾ ਜੀ ਕੀ ਹਾਲ ਹੈ ਠੀਕ ਹੋ ਤੇ ਇਹ ਜਿਹੜਾ ਇੱਥੇ ਆਪਣਾ ਮੱਚ ਲੱਗਿਆ ਪਿੱਛੇ ਇਹ 8 ਦਿਨ ਹੀ ਰਹੇਗਾ ਪੂਰਾ ਚੱਲਦਾ ਅੱਛਾ ਸਹੀ ਹੈ ਤੇ ਭਰ ਜਾਏਗਾ ਇੱਥੇ ਬੰਦੇ ਹੋਣਗੇ ਹੋਰ ਵੀ ਜੀ ਹੁੰਦੇ ਬੜੇ ਹੋਣੇ ਨੇ ਅੱਜ ਤੇ ਪਹਿਲਾ ਦਿਨ ਹੈ ਨਾ ਅੱਜ ਨਹੀਂ ਅੱਛਾ ਉਂਝ ਹੁੰਦੇ ਰੌਣਕ ਸੁਣਨ ਲੱਗਦੀ ਹੈ ਚਲੋ ਜੀ ਇਸੇ ਤਰ੍ਹਾਂ ਰੌਣਕ ਲੱਗੀ ਰਹੇ ਤੇ ਇਹ ਬੁੱਝਣ ਨਹੀਂ ਦੇਣਾ ਸਹੀ ਹੋ ਗਿਆ ਲੱਗਦੇ ਰਹਿਣਾ ਹਾਂਜੀ ਇਹ ਮਾਛੀ ਜਗਦਾ ਹੀ ਜਿੰਨਾ ਬਾਰੇ ਵਾਹ ਜੀ ਵਾਹ ਵਾਹ ਜੀ ਵਾਹ ਮੇਰੇ ਤੋਂ ਬਾਅਦ ਵੀ ਜਗਦਾ 12 ਮਹੀਨੇ ਚਾਚੀ ਤੇ ਇਹ ਤੁਸੀਂ ਡਗਾ ਕਾਹਦੀ ਲੱਕੜ ਦਾ ਹੁੰਦਾ ਇਹ ਪੈਣ ਦੀ
ਤੇ ਆਪ ਹੀ ਬਣਾਇਆ ਕਿ ਮੁੱਲ ਲਿਆ ਜੇ? ਨਹੀਂ ਇਹ ਮੁੱਲ ਲਿਆਈਦਾ ਕਿੱਥੋਂ? ਇਹ ਇਧਰੋਂ ਗੁਜਰਾਤ ਵੱਲੋਂ ਲੱਭਦੇ ਤੇ ਢੋਲ ਢੋਲ ਵੀ ਉਧਰੋਂ ਆਪ ਹੀ ਨਹੀਂ ਬਣਾਉਂਦੇ? ਨਹੀਂ ਬਣਾਈ ਦੇ ਆਪੀ ਨੇ ਤਿਆਰ ਆਪੀ ਕਰੀ ਦੀਆਂ ਖੱਲ ਆ ਜਿਹੜੀ ਨੇ ਲੱਕੜ ਹਾਂਜੀ। ਇਹ ਲੱਭਦੀ ਹੈ ਉਧਰੋਂ ਗੁਜਰਾਤ। ਤੇ ਤੁਸੀਂ ਇੱਥੇ ਕਿਹੜੇ ਪਿੰਡ, ਤੁਹਾਡਾ ਪਿੰਡ ਕਿਹੜਾ ਹੈ? ਆ ਕੋਰੇ ਕੀ ਬਾਬਾ ਗੁੱਲੂ ਸ਼ਾਹ। ਅੱਛਾ, ਇਸੇ ਪਿੰਡ ਦੇ ਹੀ ਹੋ। ਹਾਂਜੀ। ਤੇ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨੀ ਕੁ ਦੇਰ ਤੋਂ ਢੋਲ ਵਜਾ ਰਹੇ ਹੋ? ਯਾਨੀ ਕਿ ਤੁਹਾਡੇ ਵੱਡੇ ਵੀ ਵਜਾਉਂਦੇ ਸਨ? ਹਾਂਜੀ, ਵੱਡੇ। ਹਾਂ ਠੀਕ, ਵੇਖਣਾ ਇਸ ਲਈ ਤੁਹਾਂ ਮੇਰਾ। ਤੇ ਢੋਲ ਵਜਾਣਾ ਸਾਨੂੰ ਵੇਖਣ ਵਾਲਿਆਂ ਨੂੰ ਬੜਾ ਔਖਾ ਕੰਮ ਲੱਗਦਾ ਹੈ, ਘੰਟਾ ਹੱਥ ਵਜਾਈ ਜਾਣਾ ਹਾਂਜੀ ਔਖਾ ਹੀ। ਹੈ ਇਹ ਔਖਾ। ਥੱਕਦੇ ਨਹੀਂ? ਥੱਕਦੇ ਤੇ ਆਵਾਂ ਥੱਕਦੇ ਕਿਉਂ ਨਹੀਂ। ਨਹੀਂ, ਕਿੰਨਾ ਕੁ ਲੰਮਾ ਢੋਲ ਵਜਾ ਸਕਦੇ ਹੋ ਅਗਰ ਥੱਕਣ ਤੋਂ ਬਗੈਰ, ਜਾਂ ਵਜਾਇਆ ਤੁਹਾਂ ਅੱਜ ਤੱਕ ਕੋਈ ਅੱਧਾ ਘੰਟਾ 20 ਮਿੰਟ ਕਿ ਬਹੁਤਾ? ਨਹੀਂ ਬਹੁਤਾ ਚਾਹੀਦਾ। ਕਿੰਨਾ ਕੁ? 2 ਘੰਟੇ ਹੈ 2 ਘੰਟੇ 2 ਘੰਟੇ 400 ਚੱਲ ਚੱਲ ਦਰਬਾਰ ਤੇ ਕਿ ਕਿਸੇ ਦਰਬਾਰ ਤੇ ਵੀ ਵਿਆਹਾਂ ਸ਼ਾਦੀਆਂ ਤੇ ਵਿਆਹਾਂ ਸ਼ਾਦੀਆਂ ਤੇ? ਤੇ ਵਿਆਹਾਂ ਤੇ ਲੈ ਵਜਾਇਆ ਲੋਕੀ ਸਾਦੇ ਨੇ, ਹਾਂਜੀ ਬਿਲਕੁਲ ਸਾਡਾ ਕਲਚਰ ਇੱਕ ਨਾ ਸਾਡਾ ਹਾਂਜੀ, ਢੋਲ। ਜੀ। ਠੀਕ ਹੈ। ਤੇ ਇਹ ਜਿਹੜਾ ਤੁਸੀਂ ਇੱਥੇ ਵਜਾਉਂਦੇ ਹੋ ਆਪਣਾ ਢੋਲ, ਕਿੰਨੀ ਕੁ ਕਿਸਮ ਦਾ ਢੋਲ ਵੈਸੇ ਹੁੰਦਾ ਇਹਦੇ ਵਿੱਚ, ਜਿਹੜਾ ਵਜਾਉਣ ਦਾ ਡਿਜ਼ਾਈਨ ਅੰਦਾਜ਼ ਹੁੰਦਾ, ਜਿਸ ਤਰ੍ਹਾਂ ਗਿੱਧਾ ਹੋ ਗਿਆ, ਭੰਗੜਾ ਹੋ ਗਿਆ? ਇਹ ਸਮੁੰਦਰ ਹੈ ਜੀ, ਇਹਦੀ ਕੋਈ ਪਤਾ ਹਾਂ, ਕੋਈ ਅੱਜ ਤੱਕ ਨਹੀਂ ਨਹੀਂ ਪਾਉਂਦਾ, ਇਹਨੂੰ ਕੋਈ ਕੋਈ ਉਸਤਾਦ ਨਹੀਂ, ਕੋਈ ਆਖਰ ਤੱਕ। ਐਂਡ ਤੱਕ ਕੋਈ ਨਹੀਂ ਆਪਾਂ ਵੀ ਕੋਈ ਢੋਲੀ ਆਏ ਨੇ ਇਹਨਾਂ ਤੇ ਇੱਥੇ ਢੋਲੀਏ ਹੁੰਦੇ ਹੁੰਦੇ ਨੇ ਵੈਸੇ ਦੂਰੋਂ ਵੀ? ਹਾਂਜੀ ਆਉਂਦੇ ਨੇ ਆਉਂਦੇ। ਮੇਲਾ ਭਰਿਆ ਨਹੀਂ ਨਾ ਪੂਰਾ। ਨਹੀਂ ਵਜਾਉਂਦੇ ਹੁੰਦੇ ਨੇ ਬਾਹਰੋਂ? ਹਾਂਜੀ, ਆਉਂਦੇ। ਕਿੱਥੋਂ? ਬਥੇਰੇ ਤਾਂ ਆਉਂਦੇ ਨੇ ਡਸਕਿਓਂ ਪਸਰੂੜੋਂ। ਤੇ ਮਲੰਗ ਵੀ ਹੁੰਦੇ ਨੇ? ਹਾਂਜੀ ਮਲੰਗ ਵੀ ਬੜੇ ਜੇ। ਧਮਾਲ ਵਾਲੇ? ਹਾਂਜੀ ਸੰਭਾਲ ਵੀ ਪੈਂਦੀ। ਧਮਾਲ ਹੁੰਦੀ ਹੈ? ਹਾਂਜੀ ਧਮਾਲ ਵੀ ਹੁੰਦੀ। ਤੇ ਤੁਸੀਂ ਜਾਂਦੇ ਹੋ ਮਾਈ ਅੱਲਾ ਰੱਖੀ ਦੇ ਮੇਲੇ ਤੇ ਵੀ ਪਸੂਰ ਕਿ ਨਹੀਂ? ਮੈਂ ਤਾਂ ਨਹੀਂ ਜੇ ਜਾਂਦਾ ਤੇ ਭਾਈ ਹੋਰੀ ਜਾਂਦੇ ਨੇ। ਅੱਛਾ, ਹੁਣ ਜਾਂਦੇ ਆ ਬੰਦੇ ਤੁਹਾਡੇ? ਹਾਂਜੀ, ਜੀ ਸਾਡੇ ਚਲੋ ਠੀਕ ਹੋ ਗਿਆ, ਬੜੀ ਮਿਹਰਬਾਨੀ ਭਾ। ਹਾਂਜੀ ਗੱਲ ਹੈ। ਲਓ ਜੀ, ਇਹ ਚੂੜੀਆਂ ਰੰਗ ਭਰੰਗੀ ਪੰਜਾਬੀ ਸਕਾਫਤ। ਤੇ ਇਹ ਚੂੜੀ ਜਿੱਥੇ ਤੋਂ ਆ ਰਹੀ ਹੈ, ਕਿਹੜੇ ਇਲਾਕੇ ਤੋਂ ਬਣ ਕੇ ਆ ਰਹੀ ਹੈ ਇਹ ਦੱਸ ਸਕਦੇ? ਹੈਦਰਾਬਾਦ ਚੂੜੀ ਬਣ ਕੇ ਆ ਰਹੀ ਹੈ। हैदराबाद चूड़ी बननी है कुदरालियां को ਅਸੀਂ ਲਿਆਉਂਦੇ। ਅੱਛਾ। ਫਿਰ ਗੁੱਲੂ ਸ਼ਾਹ ਹੈ। ਹਾਂਜੀ, ਬਾਬਾ ਗੁੱਲੂ ਸ਼ਾਹ ਦੇ ਮੇਲੇ ਤੁਸੀਂ ਆਏ ਹੋ। ਚੂੜੀਆਂ ਤੇ ਚਾਦਰਾਂ। ਆਪਣਾ ਵੈਸੇ ਇਲਾਕਾ ਕਿਹੜਾ ਵਾ ਜੀ? ਆਪਣਾ ਇਲਾਕਾ ਕਾਮੋ ਕੀ। ਕਾਮੂ ਕੀ? ਅੱਛਾ, ਤੁਸੀਂ ਕਾਮੂ ਕੀ ਤਾਂ ਆਪਣੀ ਦੁਕਾਨ ਲੈ ਕੇ ਇੱਥੇ ਆਏ ਹੋ। ਹਾਂਜੀ। ਠੀਕ ਹੋ ਗਿਆ। ਇਹ ਸਾਰੀਆਂ ਚੀਜ਼ਾਂ ਵਧੀਆ ਹਾਂਜੀ। ਵਧੀਆ ਕਿਸ ਤਰ੍ਹਾਂ ਤੁਸੀਂ ਸੇਲ ਕਰਦੇ ਹੋ? ਦਰਜਨ ਦੇ ਹਿਸਾਬ ਨਾਲ ਹੁੰਦਾ ਹੈ? ਦਰਜਨ ਦੇ ਹਿਸਾਬ ਨਾਲ ਅੱਛਾ 100 ਰੁਪਏ 50 ਰੁਪਏ। ਠੀਕ ਹੈ। ਮਤਲਬ ਜਿੰਨਾ ਚੂੜੀ ਤੇ ਕੰਮ ਹੈ ਉਹਦੇ ਉਸ ਹਿਸਾਬ ਨਾਲ ਦਾ ਰੇਟ ਹੋਏਗਾ। 100 ਰੁਪਏ 50 ਰੁਪਏ, ਵੱਧ ਤੋਂ ਵੱਧ 100 ਰੁਪਏ ਤੋਂ ਉੱਪਰ ਵੀ ਹੈ ਫਿਰ? 250 ਦੀ 200 ਦੀ। ਅੱਛਾ ਠੀਕ ਹੈ। ਇਹ ਜਿਹੜੀ 250 200 ਇਹ ਵੀ 250 200 ਵਧੀਆ ਤੋਂ ਵਧੀਆ ਚੂੜੀ। ਇਹ ਜਿਹੜੀ ਸਹੀ ਹੈ। ਸੋਹਣੀ ਚੂੜੀ। ਲੋ ਜੀ, ਬਾਬਾ ਗੁੱਲੂ ਸ਼ਾਹ ਦੀ ਮੇਲੇ ਤੁਸੀਂ ਮੌਜੂਦ ਹੋ। ਇਹ ਸਟਾਲ ਦਿਖਾ ਰਿਹਾ ਮੈਂ ਚੂੜੀਆਂ ਦਾ। ਵਧੀਆ ਤੋਂ ਵਧੀਆ ਕੜਾ। ਅੱਛਾ, ਇਹਨਾਂ ਨੂੰ ਕੜੇ ਤੇ ਹੀ ਰਹਿਣਾ? ਹਾਂਜੀ, ਸੋਹਣਾ ਤੋਂ ਸੋਹਣਾ ਕੜਾ। ਠੀਕ ਹੋ ਗਿਆ। ਇਹ ਵੀ ਕੜਾ ਮਸ਼ਹੂਰ। ਅੱਛਾ, ਇਹ ਵਾਲੀ ਜਿਹੜੀ ਚੂੜੀ ਹੈ ਸਟੀਲ ਦੀ ਕਾਹਦੀ ਹੈ? ਇਹ ਕੱਚ। ਕੱਚ। लेकिन मैं सिल्वर कलर ऐसा था कि मैं स्टील ले जाते थे। ਡਿਜ਼ਾਈਨ ਸੋਹਣਾ ਬਣਿਆ ਤੋਂ। हाँ जी, मैंने बहुत सोहना माल है जी। ठीक है। तो ठीक ठाक रहता है ਤੁਹਾਡਾ ਹਰ ਸਾਲ ਤੁਸੀਂ ਹਰ ਮੇਲੇ ਸਾਲ ਸਹੀ। ਹਾਂਜੀ ਹਾਂਜੀ। ਮਤਲਬ ਘੱਟ ਤੋਂ ਘੱਟ ਕਿੰਨੇ ਦੀ ਤੇ ਜ਼ਿਆਦਾ ਕਿੰਨੇ ਦੀ? 200 ਦੀ 500 ਦੀ। ਅੱਛਾ ਠੀਕ ਹੈ। ਜੋੜੀ? ਜੀ ਜੋੜੀ। ਤੇ ਇਹ ਜਿਹੜੇ ਨੇ ਆਪਣਾ ਇਹ ਸਾਡੇ ਪਾਕਿਸਤਾਨ ਦੇ ਹੀ ਨੇ, ਮਤਲਬ ਇੱਥੇ ਇੰਡੀਆ ਦੇ ਨਹੀਂ। ਹੈ? ਇੰਡੀਆ ਦੇ। ਲੋ ਜੀ, ਇਹ ਬਾਕੀ ਇੰਡੀਆ ਦੀ ਜਿਹੜੀ ਜਿਊਲਰੀ ਨੂੰ ਮਸ਼ਹੂਰ ਹੈ, ਸਹੀ ਗੱਲ ਮਾਂ ਜੀ ਕਹਿ ਰਹੇ ਨੇ ਬਾਜੀ ਸਾਡੇ, ਲੇਕਿਨ ਇਹ ਵਾਕਈ ਜਿਹੜਾ ਨਾ ਇੰਡੀਆ ਦੀ ਜਿਊਲਰੀ ਹੈ, ਇੰਪੋਰਟ ਹੈ। ਜੀ ਆ। ਸਹੀ ਹੈ। ਤੇ ਖਵਾਤੀਨ ਪਸੰਦ ਕਰਦੀਆਂ ਨੇ? ਹਾਂਜੀ ਬਹੁਤ ਪਸੰਦ ਕਰਦੀਆਂ। ਚਲੋ ਜੀ, ਆ ਜਿਹੜੀਆਂ ਖਵਾਤੀਨ ਵੇਖ ਰਹੀਆਂ ਨੇ ਆ ਸਾਡੀ ਵੀਡੀਓ, ਤੁਸੀਂ ਆਇਓ ਤੇ ਬਾਬਾ ਗੁੱਲੂ ਸ਼ਾਹ ਦਾ ਜਿਹੜਾ ਦਰਬਾਰ ਉਹਦੇ ਬਿਲਕੁਲ ਸਾਹਮਣੇ ਆ। ਦੇਖੋ ਨਾ ਤੁਸੀਂ, ਅਗਰ ਦੇਖੋਗੇ ਤੇ ਇਹ ਦਰਬਾਰ ਦੇ ਸਾਹਮਣੇ ਸਟਾਲ ਲੱਗਾ ਚੂੜੀਆਂ ਦਾ। ਇਹਨਾਂ ਕੋਲ ਚੂੜੀਆਂ ਵੀ ਨੇ ਔਰ ਬੱਚਿਆਂ ਦੀਆਂ ਵੀ ਹੈਗੀਆਂ। ਬੱਚਿਆਂ ਦੀਆਂ ਵੀ ਹੈਗੀਆਂ ਨੇ ਨਾ? ਜੀ ਬੱਚਿਆਂ ਦੀਆਂ ਆਈਆਂ ਨੇ। ਠੀਕ ਹੋ ਗਿਆ। ਕੜੇ ਵੀ ਨੇ, ਚੂੜੀਆਂ ਵੀ ਨੇ। ਅੱਛਾ ਚਲੋ ਠੀਕ ਹੋ ਗਿਆ। ਚਾਚਾ ਘੱਟ ਗੁਲਗੁਲੇ ਬਣਾ ਰਹੇ। ਚਾਚਾ ਘੱਟ ਚਾਚਾ ਘੱਟ ਹੈ ਯਾਰ, ਸੋਹਣੀ ਜਿਹੀ ਬਣਾਵਾ। ਮੈਂ ਕਹਿੰਦਾ ਬੋਲ ਰਿਹਾ ਕਿਹੜੀ ਜਗ੍ਹਾ ਜੀ? ਮਿੱਠੇ ਪਕੌੜੇ ਹਨ। ਔਰ ਦੂਸਰਾ ਨਾਮ ਹੈ ਇਹਦਾ ਲੋਹਰੀ ਪਕੌੜਾ। ਕਸੂਰੀ। तो तोरे चाचा बिगड़े ने कट लिया चाचा भी बेचा है तो तेरी भाई बेचा है। क्या बात है। हाँ जी।
ਹਾਂਜੀ ਲਓ ਜੀ ਇਹ ਸਾਡਾ ਦੋਸਤ ਭਾਈ ਹੈ ਪਤਾ ਨਹੀਂ ਕੀ ਬਣਾ ਰਿਹਾ ਬੜੇ ਸੋਹਣੇ ਹੈ। ਅੱਛਾ ਇਹ ਅੰਦਰ ਪੇੜੇ ਨੇ ਮਤਲਬ ਨਾਮ ਕੀ ਹੈ ਭਾਈ ਦਾ? ਇਹ ਫੁੱਲ ਟਿੱਕੀ। ਹਾਂਜੀ ਫੁੱਲ ਟਿੱਕੀ। ਲੋ ਜੀ ਇਹ ਮੇਸੂ ਹਾਂਜੀ ਬਾਬਾ ਜੀ ਤਿਆਰ ਹੋ ਗਿਆ। ਹਾਂਜੀ ਤਿਆਰ ਹੋ ਹੁਣ ਇਹਦੀ ਗਿਆ ਤੁਸੀਂ ਕਟਿੰਗ ਕਰ ਰਹੇ ਹੋ। ਇਹ ਕਟਿੰਗ ਕਰ ਰਹੇ ਆ ਠੀਕ ਹੋ ਗਿਆ। ਕੀ ਬਾਤ, ਕੀ ਬਾਤ। ਇਹ ਕੀ ਕਰਦੇ ਐ ਫੋਟੋ ਲੈ ਕੇ ਬਸ ਜਿਹੜੇ ਬਜ਼ੁਰਗਾਂ ਨੇ ਮੇਲਾ ਵੇਖਿਆ ਡਿੱਠਿਆ ਵੇ ਮੰਡੀ ਵੇਖੀ ਉਹਨਾਂ ਨੂੰ ਡਿੱਠੀ, ਯਾਦਾਂ ਕਰਾ ਦਿਓ। ਉਹਨਾਂ ਦੀਆਂ ਯਾਦਾਂ ਪੁਰਾਣੀਆਂ ਨੂੰ ਤਾਜ਼ਾ ਕਰ ਰਹੇ ਨੇ। ਇਹ ਮੇਲਾ ਤੁਹਾਡੇ ਪਾਕਿਸਤਾਨ ਤੱਕ ਨਹੀਂ ਨਾ ਮਹਦੂਦ, ਇਹ ਤਾਂ ਇੰਡੀਆ ਦੇ ਵਿੱਚ ਵੀ ਲੋਕ ਇਹਨੂੰ ਯਾਦ ਕਰਦੇ ਨੇ। ਇਹ ਜੋ ਇਕੱਠਾ ਹੀ ਸੀ ਨਾ ਕੰਮ ਹਾਂਜੀ ਇਹ ਉਦੋਂ ਇਹ ਮੰਡੀ ਲੱਗਦੀ ਬਸ ਸੀ ਬਸ ਬਸ ਸਮਝਿਓ ਇਹ ਹੀ ਗੱਲ। ਪਾਕਿਸਤਾਨ ਦੀ ਵਾਰੀ ਵੀ ਬੜੀ ਵੱਡੀ ਸਾਡੇ ਵੇਖਣ ਜੀ, ਜੀ ਜੀ। ਉਦੋਂ ਪਹਿਲਾਂ ਤਾਂ ਪਤਾ ਨਹੀਂ ਕਿਹੜੇ ਕੀ ਨੂੰ ਇੱਥੇ ਚੱਲਦਾ ਸੀ। ਅੱਛਾ ਹਾਂਜੀ ਹੁਣ ਤੇ ਉਹ ਮੰਡੀ ਖਤਮ ਹੋ ਗਈ ਹੈ ਖਤਮ ਤੇ ਹੋ ਹੁਣ ਤੇ ਇੱਕ ਸਰਕਾਰ ਦਾ ਆਪ ਕਟਿੰਗ ਹੋ ਰਹੀ ਹੈ ਤੇ ਇਹ ਕਟਿੰਗ ਹੋਣ ਤੋਂ ਬਾਅਦ ਵਾਲਾ ਜਿਹੜਾ ਪ੍ਰੋਸੈਸ ਹੈ ਨਾ ਜਿੱਦਾਂ ਕਰਕੇ ਇਹਨਾਂ ਨੇ ਜਵਾਬ ਲਾਇਆ ਹੁਣ ਲਓ ਜੀ ਇਹ ਸਾਡੇ ਭਾਈ ਸਾਹਿਬ ਨੇ ਬਹੁਤ ਹੀ ਖੂਬਸੂਰਤ ਪੇੜੇ ਬਣਾ ਰਹੇ ਨੇ। ਬੜੀ ਮਹਾਰਤ ਦਾ ਕੰਮ ਹੈ। ਅੱਛਾ ਭਾਜੀ ਮੈਨੂੰ ਇਹ ਦੱਸੋ ਕਿ ਕਾਹਦੇ ਪੇੜੇ 'ਚ ਕੀ ਬਣੇਗਾ ਇਹਦਾ? ਮੈਦੇ ਦਾ ਇਹਦਾ ਬਣੇਗਾ ਬਾਅਦ ਚੋਂ ਫੁੱਲ ਟਿੱਕੀ ਬਣੇਗੀ। ਖਜਲਾ ਟਿੱਕੀ ਲਾਹੌਰ ਤੇ ਖਜਲਾ ਟਿੱਕੀ ਆਉਂਦੇ ਨੇ, ਸਿਆਲਕੋਟ ਜ਼ਿਲ੍ਹੇ ਦੇ ਵਿੱਚ ਆਉਂਦੇ ਨੇ ਫੁੱਲ ਟਿੱਕੀ। ਅੱਛਾ ਤੇ ਇਹ ਪੇੜਾ ਇਹਦਾ ਜਿਹੜਾ ਨਾ ਉੱਤੇ ਅੱਜ ਸੀ ਨਾ ਕੁੱਜੀ ਜਿਹੀ ਇਹਦਾ ਇਹ ਕਿਉਂ ਇਹਦੇ ਵਾਸਤੇ ਕੋਈ ਨੇ ਫੁੱਲਣਾ ਹੈ? ਇਹਨੇ ਫੁੱਲਣਾ ਹੈ ਕਿਹੜਾ ਮੂੰਹ ਰੱਖਿਆ ਇਹਨਾਂ ਬਣਾਉਂਦੇ ਆ ਪੇ ਇਹਨੂੰ ਕੁੰਝ ਕੇ ਮੂੰਹ ਬਣਾਉਂਦੇ ਆ ਪੇ ਤੇ ਬਾਅਦ ਚੋਂ ਇਹ ਵਡੇਰੇ ਬੰਦੇ ਕਦੀ ਗੁੱਡੂ ਸ਼ਾਹ ਮੰਡੀ ਤੇ ਬੜੀ ਮਸ਼ਹੂਰ ਸੀ ਸਗਾਤ ਸੀ। ਠੀਕ ਇਹੀ ਉਹ ਹੀ ਪੁਰਾਣੀ ਯਾਦਗਾਰੀ ਸ਼ੁਰੂ ਕੀਤੀ। ਸਹੀ ਮਤਲਬ ਅੱਛਾ, ਕਹਿ ਲਓ ਕਿ ਫੁੱਲ ਟਿੱਕੀ ਪਹਿਲੇ ਵੀ ਬਣਦੀ ਸੀ। ਹਾਂਜੀ, ਇਹ ਪਹਿਲਾਂ ਨਹੀਂ ਕਿ ਹੀ। ਨਵੀਂ ਆਈਟਮ ਹੈ। ਨਹੀਂ ਨਵੀਂ ਆਈਟਮ ਨਹੀਂ, ਹੁਣ ਇਹ ਫੁੱਲ ਟਿੱਕੀ ਸਾਡੇ ਕਾਗਜ਼ਾਂ 'ਚ ਫੁੱਲ ਟਿੱਕੀ ਹੈ। ਅੱਛਾ ਉਦੋਂ ਕੀ ਲੋਕ ਕਹਿੰਦੇ ਸਨ? ਉਦੋਂ ਪੁਰਾਣੇ ਵਕਤ 'ਚ ਪਹਿਲੇ ਜ਼ਮਾਨੇ 'ਚ 84 82 84 'ਚ ਇਹਨੂੰ ਖਜਲਾ ਟਿੱਕੀ ਆਂਦੇ ਸਨ। ਅੱਛਾ ਜੀ। ਤੇ ਇਹ ਬਾਬਾ ਜਿਹੜਾ ਉਸ ਦੌਰ 'ਚ ਵਡੇਰੇ ਸਨ ਹਾਂਜੀ। ਉਹ ਇੱਕ ਇੱਕ ਦੋ ਦੋ ਖਾ ਜਾਂਦੇ ਹੁੰਦੇ ਆ ਕਿੰਨੀ ਹਾਂ। ਅੱਧੀ ਅੱਧੀ ਨਹੀਂ ਖਾ ਜਾਂਦੇ ਹਨ, ਉਦੋਂ ਤਾਂ 2-2 ਕਿਲੋ ਜਲੇਬੀ ਵੀ ਖਾਈ ਜਾਂਦੇ ਸਨ। ਇਸ ਤਰ੍ਹਾਂ ਹੀ ਸਹੀ ਗੱਲ। ਕਿਉਂਕਿ ਹੁਣ ਬੱਚੇ ਹੈ ਨਾ- ਸਾਨੂੰ ਦੂਜੇ ਹਾਂ। ਹੋਰ ਕੋਈ ਪਾ ਲੈਣ ਤੇ ਸਾਰਾ ਟੱਬਰ ਸਾਰਾ ਟੱਬਰ ਖਾ ਜਾਂਦਾ ਤੇ ਕਿੰਨੀਆਂ ਕੋ ਉਦੋਂ ਕੱਲਾ ਕੱਲਾ ਬੰਦਾ ਕਿਲੋ ਕਿਲੋ 2-2 ਕਿਲੋ ਲੈ ਲੈਂਦਾ ਹੋਣਾ। ਲੈ ਲੈਂਦਾ ਸੀ ਉਦੋਂ। ਛਾਪਰ ਕੋ ਨਹੀਂ ਹਨ ਨਾ, ਉਦੋਂ ਸਿਰਫ ਪਰਨਿਆਂ ਨੇ ਵਿੱਚ ਪੁਆਣੀਆਂ ਤੇ ਮੁਸ਼ਕਲੀਆਂ ਬੰਨ ਕੇ ਤੁਰ ਪੈਣੀਆਂ ਤੇ ਮੰਡੀਆਂ 'ਚ ਹੁੰਦੇ ਹਨ ਜੱਟ ਜ਼ਿਮੀਦਾਰ ਡੰਗਰ ਛਮਾਈ ਦੇ ਲੱਗਦੀ ਹੁੰਦੀ ਸੀ ਮੰਡੀ। ਤੇ ਜੇ ਡੰਗਰ ਵੇਚ ਜਾਣਾ ਚੰਗਾ ਪੈਸੇ ਆ ਜਾਣੇ ਵੱਲ ਹਾਂਜੀ, ਤੇ ਫੇਰ ਲੈਣਾ ਕਿ ਘਰ ਲਈ ਵੀ ਘਰ ਲਈ ਵੀ ਤੇ ਸਭ ਕੁਝ ਹੀ ਕਰਨਾ। ਬੱਚਿਆਂ ਦਾ ਚਾਅ ਚੜ ਜਾਣਾ ਸੀ, ਜਿਨ੍ਹਾਂ ਦਾ ਚਾਅ ਹੁੰਦਾ ਸੀ ਮੰਡੀ ਦਾ। ਠੀਕ ਹੋ ਗਿਆ। ਤੇ ਇਹ ਜਿਹੜਾ ਫੁੱਲ ਟਿੱਕੀ ਹੈ ਇਹ ਕਿਸੇ ਹੋਰ ਮੇਲੇ ਤੇ ਵੀ ਬਣਾਉਂਦੇ ਹੋ ਜਾਂ ਇੱਥੇ ਹੀ ਦੀ ਮਸ਼ਹੂਰ ਹੈ? ਸਿਰਫ ਇੱਥੇ ਤੇ ਏਮਨਾਬਾਦ ਮੰਡੀ ਦੇ। ਅੱਛਾ ਜੀ ਏਮਨਾਬਾਦ ਮੰਡੀ ਦਾ ਤਾਂ ਗੁੱਲੂ ਸ਼ਾਹ ਬੜੀ ਮਸ਼ਹੂਰ ਸੀ। ਠੀਕ ਹੈ। ਹੋਰ ਮੰਡੀਆਂ ਦੇ ਜ਼ਿਆਦਾ ਨਹੀਂ ਮਤਲਬ ਨਹੀਂ ਹੋਰ ਪਾਸੇ ਕਿਤੇ ਵੀ ਨਹੀਂ, ਸਿਰਫ ਇੱਥੇ 2 ਮੰਡੀਆਂ ਕਿਹੜੀਆਂ ਪੁਰਾਣੀਆਂ ਸਨ ਨਾ, ਅੰਗਰੇਜ਼ ਦੇ ਵਕਤ 'ਚ ਏਮਨਾਬਾਦ ਮੰਡੀ ਤੇ ਗੁੱਲੂ ਸ਼ਾਹ ਮੰਡੀ। ਪਰ ਬੇਗ ਸਾਹਿਬ ਭਾਜੀ ਨੇ ਯਾਰ ਇਹ ਬੜੀ ਵੱਡੀ ਗੱਲ ਕੀਤੀ, ਤੁਸੀਂ ਸ਼ਾਇਦ ਇਸ ਗੱਲ ਤੇ ਗੌਰ ਨਹੀਂ ਕੀਤੀ। ਜੀ, ਜੀ। ਵਕਤ ਦੇ ਨਾਲ ਨਾਲ ਨਾ ਇਹਦਾ ਨਾਮ ਹੀ ਚੇਂਜ ਹੁੰਦਾ ਰਿਹਾ। ਜਿਸ ਤਰ੍ਹਾਂ ਪਹਿਲੇ ਖਜਲਾ ਟਿੱਕੀ ਸੀ, ਖਜਲਾ ਟਿੱਕੀ ਸੀ, ਹੁਣ ਖਜਲਾ ਫੁੱਲ ਟਿੱਕੀ ਤੋਂ ਟਿੱਕੀ ਹੁਣ ਫੁੱਲ ਟਿੱਕੀ ਬਣ ਤੇ ਗਈ। ਕਈ ਜਿਹੜੇ ਸਾਡੇ ਪਾਪੜ ਪਏ ਆਂਦੇ ਨੇ। ਪਾਪੜ ਲੇਕਿਨ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ ਹਾਂ, ਜਿਹੜੇ ਵੀਡੀਓ ਵੇਖਦੇ ਨਾ ਕਿ ਜਨਾਬ ਮੇਬੀ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਕੁਝ ਨਾ ਕੋਈ ਹੋਰ ਹੋਏ, ਹੋਰ ਸਾਨੂੰ ਬਈ ਕਮੈਂਟ ਕਰਕੇ ਨਹੀਂ ਉਹ ਸਾਨੂੰ ਨਹੀਂ ਪਤਾ। ਨਹੀਂ ਅਸੀਂ ਆਨੇ ਨਾ ਕਿ ਜਿਹੜੇ ਸਾਡੀ ਵੀਡੀਓ ਵੇਖਣਗੇ ਨਾ ਭਾਵੇਂ ਸਰਦਾਰ ਵੇਖਦੇ ਨੇ ਭਾਵੇਂ ਕੋਈ ਇੰਡੀਆ 'ਚ ਨੇ ਭਾਵੇਂ ਕੋਈ ਕੈਨੇਡਾ 'ਚ ਨੇ, ਉਹ ਦੱਸਿਓ ਵੀ ਇਹਨੂੰ ਕੀ ਆਂਦੇ ਹੁੰਦੇ ਸਨ। ਹਾਂ ਫੁੱਲ ਟਿੱਕੀ, ਵਾਹ ਜੀ ਖਜਲਾ ਟਿੱਕੀ ਉਹ ਨਾ ਆਖਣਾ। ਅੱਛਾ ਦਿੰਦੇ ਤੋਲ ਕਿਉਂ ਕਿ ਇੱਕ ਪੀਸ ਨਹੀਂ ਉਦੋਂ ਤੋਲ ਵੀ ਸੀ, ਹੁਣ ਇੱਕ ਪੀਸ ਹੀ ਹੈ। ਕਿੰਨੇ ਦਾ ਇੱਕ ਪੀਸ? 150 ਰੁਪਏ ਦਾ। ਫੇਰ ਵੀ ਸਹੀ ਹੈ, ਮਤਲਬ ਉਸ ਹਿਸਾਬ ਨਾਲ ਮਹਿੰਗਾ ਨਹੀਂ ਖਾਦਮ ਸਾਹਿਬ ਅਗਰ ਵੇਖਿਆ ਜਾਏ ਜਿਸ ਤਰ੍ਹਾਂ ਮਹਿੰਗਾਈ ਮਿਹਨਤ ਬਹੁਤ ਹੀ ਹੈ। ਮਿਹਨਤ ਬਹੁਤ ਹੀ ਹੈ, ਉਹ 100 ਤੇ ਮੰਗਣ ਵਾਲਾ ਲੈਂਦਾ। ਹਾਂਜੀ ਠੀਕ ਹੋ ਗਿਆ, ਚਲੋ ਚਲੋ ਤੁਹਾਡੇ ਕਾਰੋਬਾਰ 'ਚ ਬਰਕਤ ਪਾਏ। ਦੋਸਤੋ ਦੇਖੋ ਤੁਸੀਂ ਕਿ ਇਹ ਅਸੀਂ ਪਿੱਛੇ ਇਹਨਾਂ ਦੇ ਜਿੱਥੇ ਕਿਚਨ ਦਾ ਏਰੀਆ ਉੱਥੇ ਆਏ ਆ ਤਾਂ ਕਿ ਤੁਹਾਨੂੰ ਵਿਖਾਈਏ ਕਿ ਬਾਹਰ ਸਾਰੇ ਲੋਕੀ ਵੇਖਦੇ ਨੇ ਕਿ ਜੋ ਢੇਰ ਲੱਗਾ ਖੂਬਸੂਰਤ ਮਠਾਈਆਂ ਦਾ, ਇਹ ਬੜੀ ਮਿਹਨਤ ਵਾਲਾ ਕੰਮ ਹੈ। ਇਹ ਜਿਹੜੇ ਸਾਡੇ ਭਾਈ ਪਿੱਛੇ ਕਰਦੇ ਨੇ ਧੁੱਪ ਗਰਮੀ ਦੇ ਵਿੱਚ ਅੱਗ ਅੱਗੇ ਬਹਿ ਕੇ ਕਾੜਦੇ ਨੇ ਚੀਜ਼ਾਂ, ਇਹ ਸੌਖਾ ਕੰਮ ਨਹੀਂ। ਤੇ ਇਹਨਾਂ ਨੂੰ ਪੈਸੇ ਵਟਾਇਆ ਕਰੋ, ਵਟਾਣੇ ਚਾਹੀਦੇ ਨੇ ਤਾਂ ਕਿ ਜਿਹੜਾ ਨਾ ਇਹਨਾਂ ਵੀ ਜਿਹੜਾ ਨਾ ਹਿਰਸ ਨਾ ਹੁੰਦੇ ਨੇ, ਇਹ ਇੱਕ ਸੁਗਾਤ ਹੁੰਦੀ ਹੈ। ਠੀਕ ਹੈ ਜੀ ਬਿਲਕੁਲ। ਮਠਿਆਈਆਂ ਤੇ ਸ਼ਹਿਰ 'ਚ ਬੜੀਆਂ। ਹਾਂਜੀ ਭਾਈ ਇਹ ਜਿਹੜੀ ਸਗਾਤ ਤੁਹਾਡੇ ਸਾਹਮਣੇ ਜਿਹੜੀ ਬਣਦੀ ਹੈ ਇਹਦੀ ਬਾਹਰ ਤੇ ਨਾ ਹੋਰ ਹੋ ਸਕਦੀ। ਇਹ ਸਾਡੇ ਕੋਲੇ ਸਾਡੇ ਭਾਈ ਸਾਹਿਬ ਨੇ, ਇਹ ਵੇਚਦੇ ਨੇ ਮਨੂਦਾ, ਇਹਨਾਂ ਨੂੰ ਵੀ ਕਾਰੋਬਾਰ ਚੱਲਦਾ। ਅਮਰੀਕ ਭਾਜੀ ਅੱਛਾ ਮੈਨੂੰ ਇਹ ਦੱਸੋ ਕਿ ਇਹਨੂੰ ਵਾਲਾ ਆਂਦੇ ਕੀ ਨੇ ਸਹੀ? ਇਹਨੂੰ ਖੇਲ
ਵੀ ਕਹਿੰਦੇ ਨੇ ਮਰੁੰਡਾ ਹੀ ਭਾਈ ਕਹਿੰਦੇ ਨੇ। ਮੈਨੂੰ ਇਹ ਦੱਸੋ ਕਿ ਅਸੀਂ ਬੱਚੇ ਜੋ ਛੋਟੇ ਹੁੰਦੇ ਤਾਂ ਬੜਾ ਖਾਦਾ ਲੇਕਿਨ ਹੁਣ ਇਹ ਮੁੱਕਦਾ ਜਾ ਰਿਹਾ ਤੇ ਤੁਸੀਂ ਹਲੇ ਵੀ ਵੇਚਦੇ ਹੋ ਪਏ, ਕਿੱਥੋਂ ਲੈਂਦੇ ਹੋ ਤੇ ਕਿੰਨਾ ਕੁ ਤੁਹਾਨੂੰ ਬੱਚੇ ਪਸੰਦ ਕਰਦੇ ਨੇ? ਜਾਂ ਬਣਾਉਂਦੇ ਮੈਂ ਸਾਲ ਗੁਜ਼ਾਰਾ ਲੈਣਾ ਵਾ ਉਂਝ ਕੰਮ ਕੀ ਉਂਝ ਬਣਦਾ ਮੈਂ ਗੁਜ਼ਾਰਾ ਲੈਣਾ ਵਾ। ਤੇ ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਸਾਲ ਗੁਜ਼ਾਰਾ ਲੱਟੇ ਵਾਲੇ ਭਾਈ ਲੈਣਾ ਵਾ ਗੁਜਰਾਂ ਦੇ ਰਹਿੰਦੇ ਹੋ ਤੁਸੀਂ? ਹਾਂਜੀ। ਤੇ ਤੁਹਾਡੀ ਲੱਤ ਵੀ ਮਜ਼ਦੂਰ ਹੈ? ਮਜਬੂਰ ਮੈਂ ਪੈਦਲ ਹੋਣਾ ਤੇ 50 ਦਿਨਾਂ ਦੇ ਵਿੱਚ ਮੈਂ ਪਹੁੰਚਣਾ। ਗੁਜਰਾਂ ਦੇ ਹੋ? ਜੀ ਭਾਈ। ਅੱਛਾ ਦੋਸਤੋ, ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਕਿ ਇਹ ਭਾਈ ਸਾਹਿਬ ਨੇ ਇਹ ਗੁੱਲੂ ਸ਼ਾਹ ਬਾਬਾ ਗੁੱਲੂ ਸ਼ਾਹ ਦੀ ਮੰਡੀ ਤੇ ਆਏ ਨੇ ਗੁਜਰਾਂ ਵਾਲਿਓ, ਔਰ ਇਹ ਕਹਿ ਰਹੇ ਨੇ ਕਿ ਮੈਂ ਉੱਥੋਂ ਗੁਜਰਾਂ ਵਾਲਿਓ ਆਇਆ ਵਾਂ 5 ਦਿਨਾਂ 'ਚ ਕਿਉਂਕਿ ਮੇਰੀ ਲੱਤ ਦਾ ਮਸਲਾ ਹੈ। ਹਾਂਜੀ, ਹਾਂਜੀ। ਦੋਸਤੋ ਇਹ ਮੈਨੂੰ ਬੜੀ ਖੁਸ਼ੀ ਇਸ ਲਈ ਹੋਈ ਹੈ ਕਿ ਇਹਨਾਂ ਨੇ ਮਰੂੰਡਾ ਰੱਖਿਆ ਵੇਚਣ ਦੇ ਨੇ, ਨਾਲ ਕੋਈ ਮਾਲਟ ਸ਼ਾਲਟ ਰੱਖੇ ਨੇ, ਕਿਸੇ ਅੱਗੇ ਹੱਥ ਨਹੀਂ ਫੈਲਾ ਰਹੇ ਔਰ ਉਹ ਚੀਜ਼ ਉਹ ਕੰਮ ਕਰਦੇ ਨੇ ਜਿਹੜੀ ਸੁਨਨਤ ਹੈ। ਕਾਰੋਬਾਰ ਕਰਨਾ, ਚੀਜ਼ਾਂ ਵੇਚਣੀਆਂ ਸੁਨਨਤ ਹੈ। ਇਹ ਬੰਦੇ ਦੀ ਮੈਂ ਆਫਰੀਨ ਆ ਕਿ ਇਹਨਾਂ ਨੇ ਜਨਾਬ ਨਾਲੇ ਦੇ ਆਪਣਾ ਖਾਦਮ ਸਾਹਿਬ ਮਰੂੰਡਾ ਜਿਹੜਾ ਅਸੀਂ ਸਕੂਲਾਂ ਦੌਰ ਤੇ ਜੀ ਖਾਦਾ ਹੁੰਦਾ ਹੈ ਔਰ ਬੜਾ ਮਜ਼ੇ ਨਾਲ ਉਹਨੇ ਬੜੀ ਦੇਰ ਬਾਅਦ ਅਸੀਂ ਵੇਖਿਆ ਹੈ। ਤੇ ਮੇਰੀ ਗੱਲ ਸੁਣੋ, ਤੇ ਲੋਕੀ ਤੇ ਨਾਮ ਹੀ ਮਜ਼ਦੂਰ ਹੋਣ ਤੇ ਕੋਈ ਮੰਗਣ ਲੱਗ ਪੈਂਦਾ ਹੈ ਤੇ ਕੋਈ ਮਿੰਨਤਾਂ ਕਰਨ ਲੱਗ ਪੈਂਦਾ, ਲੇਕਿਨ ਤੁਸੀਂ ਮਿਹਨਤ ਕਰਦੇ ਹੋ, ਕੀ ਵਜ੍ਹਾ? ਨਹੀਂ ਮੈਂ ਹੋਰ ਸੰਭਾਲੀਏ ਰੱਬ ਦੇ ਗਿਆ ਹੀ ਦੁਆ ਕਿਤੇ ਆਪਣੀ ਅਕਲਾਂ ਦੇ ਘਰ ਦੇ ਖਾਵਾਂ। ਅੱਛਾ, ਹਾਂਜੀ। ਤੇ ਮਿਹਨਤ ਕੀਤੀ ਹੈ ਜੀ ਮਿਹਨਤ ਕੀਤੀ ਹੈ ਭਾਈ। ਬੱਚੇ ਵੀ ਹੈਗੇ ਜੇ? ਨਹੀਂ ਮੇਰੀ ਹਾਲੇ ਸਾਡੀ ਨਹੀਂ ਪਈ ਹੋਈ ਹੈ। ਹਾਲੇ ਉਮਰ ਕਿਹੜੀ ਹੈ? ਹਾਲੇ ਮੈਂ ਸੋਚਦਾ ਹਲੇ ਤੇ ਛੋਟੇ ਜਿਹੇ ਹਾਲੇ ਛੋਟੇ ਜਿਹੇ ਨੇ। ਬਾਕੀ ਜਦ ਅੱਛਾ ਜੀ ਮਿਹਨਤ ਦਾ। ਹੁਣ ਤੇ ਇਹ ਕਿੰਨੇ ਦਾ ਤੁਸੀਂ ਇੱਕ ਫਲੇ ਵੇਚ ਦਿੰਦੇ ਹੋ? ਸਾਨੂੰ 200 ਮਿਲਦਾ 60 ਰੁਪਏ ਦਾ। ਨਹੀਂ, ਹਾਂਜੀ। ਇਹ ਕਿ ਪੈਕਟ ਕਿੰਨੇ ਦਾ ਇੱਕ ਦਿੰਦੇ ਹੋ? ਪੈਕਟ ਇੱਕ ਸਾਲ ਦੇ 350 ਰੁਪਏ ਦਾ ਭਾਈ। ਕਿਹੜਾ ਪੈਕਟ ਜੀ ਭਲਾ? ਐਮ ਪੂਰਾ ਮੁਕੰਮਲ ਪੈਕਟ। ਇਹ ਮੁਕੰਮਲ ਪੈਕਟ ਹੈ? ਜੀ। ਅੱਛਾ ਠੀਕ ਹੈ। ਅੱਛਾ ਇਹ ਜਨਾਬ ਪੈਕਟ ਜਿਹੜਾ ਨਾ ਇਹ ਮੈਂ ਤੁਹਾਡੇ ਕੋਲ ਖਰੀਦ ਲਿਆ ਤੇ ਤੁਸੀਂ ਮੇਰੇ ਇਸ ਬੱਚਿਆਂ ਨੂੰ ਵੰਡ ਦਿਓ, ਤੁਹਾਨੂੰ 350 ਦੇ ਦੇਣਾ, ਠੀਕ ਹੈ? ਤੇ ਹੁਣ ਤੁਸੀਂ ਮੇਰੇ ਸਾਹਮਣੇ ਹੀ ਵੰਡ ਲੈਣਾ ਤੇ ਸਾਰਿਆਂ ਨੂੰ ਵੰਡ ਦਿਓ ਤੇ ਤੁਹਾਡੇ ਜਿਹੜਾ ਨਾ ਇਹ ਬੋਣੀ ਕਰਾਈ ਹੈ ਤੁਹਾਨੂੰ ਮੈਂ, ਠੀਕ ਹੈ ਨਾ? 350 ਲੈਣਾ ਜੇ ਕਿ 248 ਦੇ ਦਾਂ? ਭਾਈ ਜਿਹਨੇ ਡੇਢ ਕਰ ਦੇ ਦਮੋ। ਚਲੋ ਮੈਂ ਬਾਰਾਂ ਜਿਹੜਾ ਨਾ ਤੁਸੀਂ ਇਹ ਬੱਚਿਆਂ ਨੂੰ ਜਿਹੜਾ ਨਾ ਅਗਰ ਬੱਚੇ ਮੁੱਕ ਜਾਣਗੇ ਤੇ ਹੋਰ ਵੀ ਕੋਈ ਆਏਗਾ ਬੰਦਾ ਜਿਹਦੇ ਕੋਲ ਪੈਸੇ ਨਹੀਂ ਹੈਗੇ ਤੇ ਉਹਨੂੰ ਵੰਡ ਛੱਡਿਓ, ਠੀਕ ਹੈ ਜੀ? ਹੁਣ ਮੈਨੂੰ ਚੇਂਜ ਹੈਗਾ ਜੀ 1000 ਦਾ। ਹਾਂਜੀ ਹੋਏਗਾ। ਚਲੋ ਇਹ ਮੈਨੂੰ ਤੁਸੀਂ ਬਕਾਇਆ ਦਾ ਮੈਨੂੰ ਪਹਿਲਾਂ ਫਰਕ ਕਰੋ ਤੇ ਤੁਸੀਂ ਪੇ ਵੰਡਿਓ, ਠੀਕ ਹੈ? ਅੱਛਾ ਲਾਲਾ ਜੀ, ਹਰ ਸਾਲ ਹੀ ਤੁਸੀਂ ਆਉਂਦੇ ਹੋ ਮੇਲੇ ਤੇ? ਮੈਂ ਹਰ ਸਾਲ ਬਾਅਦ ਮੈਨੂੰ ਮਾਰਸ਼ਲ 10-12ਵਾਂ ਸਾਲ ਹੋ ਗਿਆ। 10ਵਾਂ 12ਵਾਂ ਸਾਲ। ਹਾਂਜੀ। ਆ ਮੇਲੇ ਦੇ ਮੇਲਾ ਅਟੈਂਡ ਕਰ ਰਹੇ ਹੋ ਬਾਬੇ ਗੁੱਲੂ ਸ਼ਾਹ? ਜੀ ਜੀ ਭਾਈ। ਹੋਰ ਦੱਸਦੇ ਨੇ ਪੈਦਲ ਆਉਂਦੇ ਨੇ ਜੀ 5 ਦਿਨ ਦੇਖੋ ਜੀ ਖਾਦਮ ਸਾਹਿਬ, ਮੈਨੂੰ ਖੁਸ਼ੀ ਪਤਾ ਕੀ ਹੋਈ ਹੈ, ਇੱਕ ਬੰਦਾ ਕਿਸੇ ਅੱਗੇ ਹੱਥ ਨਹੀਂ ਕਰਦਾ, ਉਹਨੇ ਮਿਹਨਤ ਮਜ਼ਦੂਰੀ ਜੋ ਵੀ ਰੱਖਿਆ ਹੈ। ਫਿਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਮਰੂੰਡਾ ਇਹ ਪੈ ਕੇ ਘੱਟੇ ਮਿੱਟੀ ਤੋਂ ਬਚਿਆ, ਉਹਨਾਂ ਨੇ ਇਹ ਵੀ ਕੰਮ ਰੱਖਿਆ ਹੈ। ਤੇ ਜਿਹੜਾ ਨਾ ਹੁਣ ਅਸੀਂ ਇਹਨਾਂ ਨੂੰ ਬੌਣੀ ਕਰਾਈ ਹੈ ਤਾਂ ਕਿ ਇਹਨਾਂ ਦੀ ਜੇ ਅੱਲਾਹ ਤਾਲਾ ਕਮਾਈ 'ਚ ਬਰਕਤ ਪਾਏ, ਪੂਰੀ ਤੇ ਰੱਬ ਦੇ ਦਿੱਤੀ ਪੈਂਦੀ ਹੈ। ਸਾਡੀ ਤੇ ਇੱਕ ਧੱਕਾ ਹੁੰਦਾ ਥੋੜਾ ਜਿਹਾ ਕਿ ਜਨਾਬ ਜਿਹੜਾ ਨਾ ਭਾਅ ਕੋਈ ਜਾਲੀ ਨੋਟ ਦੇ ਨਹੀਂ ਮੈਨੂੰ, ਮੇਰੀ ਦੂਰ ਦੀ ਨਜ਼ਰ ਨਹੀਂ ਕੰਮ ਕਰ ਅਸਲ ਨੋਟ ਨੇ ਭਾਈ ਨੂੰ ਜਾਲੀ ਨਹੀਂ ਜਾ। ਅੱਛਾ ਕਿੰਨੇ ਹੋ ਗਏ? 2 4 5 5.5 ਪੂਰੇ ਹੋ ਗਏ ਜੀ ਭਾਈ। ਚਲੋ ਇਹ 2 ਰੁਪਏ ਨਾਲ ਆਏ ਦੇ ਦੋ ਕੋਈ ਗੱਲ ਨਹੀਂ। अंकल पहले ਇਹ मुझे ਪੂਰੀ ਦੇ ਦੇ ਇਹ ਜੀ ਕਾਗਜ਼ दो ਦੇ एक यहाँ पे चल लेते हैं। ਬੱਚੇ ਦਿਓ ਬੱਚੇ ਨੂੰ। ਓਏ ਪੈਸੇ ਵੀ ਦਿਓ। ਨਹੀਂ ਇਹ ਤਬਾਰਾ ਕੇ ਜੀ ਮੁਗਾ ਇਹ ਮੁਗਾ एक मिनट में चला। ਇਹ ਬੱਚੇ ਨੇ ਵੀ ਦਿਓ ਜੀ, ਇਹ ਬੱਚੇ ਨੇ। ਲਓ ਜੀ ਹੁਣ ਤੁਸੀਂ ਇੱਕ ਵਾਰੀ ਤੁਹਾਨੂੰ ਲੈ ਤੇ ਦੋ ਆ ਗੱਲ ਸੁਣੋ, ਇੱਕ ਵਾਰੀ ਲੈ ਤੇ ਤੁਹਾਨੂੰ ਮੁਖ ਤੋਂ ਬੰਦਿਆਂ ਦੀ ਬਚਾਓ ਜੀ। ਹੁਣ ਦੂਜੀ ਵਾਰੀ ਤੁਸੀਂ ਇਹਨਾਂ ਕੋਲ ਲੈਣਾ ਵੀ ਹੈ, ਮੁੱਲ ਵੀ ਲੈਣਾ, ਠੀਕ ਹੈ ਨਾ? ਬੰਦੇ ਨੂੰ ਚੀਜ਼ ਲੈਣੀ ਵੀ ਚਾਹੀਦੀ ਹੈ। ਉਹ ਉਹਨਾਂ ਨੂੰ ਆਮੀਨ ਆਮੀਨ। ਉਹ 2 ਵੱਡੀਆਂ ਦੇਣੀਆਂ ਚਾਚਾ, ਉਹਨਾਂ ਬੰਦਿਆਂ ਨੇ ਭਜਾ ਦਿਓ ਆ ਦੇ ਕੇ ਆ ਕਾਕੇ ਉਹਨਾਂ ਨੂੰ ਵੀ। दरिया में नहीं ਉਹ ਦੁਕਾਨ ਤੇ ਪਹਿਲਾਂ ਲੈ ਲਿਆ ਤੈਨੂੰ ਦੇ ਨਾ। ਡੋਲਰ ਦੀ ਸੁੱਟਣਾ ਨਹੀਂ ਖਾਦਮ ਸਾਹਿਬ, ਤੁਸੀਂ ਕੈਮਰੇ 'ਚ ਵੀ ਆਓ ਫਿਰ ਕਿਸੇ ਨੂੰ ਫੜਾ ਲਓ ਪਿਛਾ ਕੇ ਭਾਈ ਇਹ ਫੜ ਮੈਂ ਲੈ ਲੈ। ਇੱਕ ਮਿੰਟ ਬਾਅਦ ਦਿੰਦੇ ਆ ਦੋ ਆਰਾਮ ਨਾਲ ਫੜ ਕੇ ਆਮਰੇ ਪਾਸੇ ਆ ਗਿਆ ਇਧਰ ਉਹ ਵੀ ਫੜ ਆਰਾਮ ਨਾਲ, ਮੇਰਾ ਭਰਾ ਹਿਲਾ ਨਹੀਂ मैं भी लेने आया हूँ। ਅਸੀਂ ਆ ਰਹੇ ਆ ਨਾ ਵਿੱਚ मैं भी लेने ਉਹਦਾ ਬਾਬਾ ਜੀ ਉਸ ਪਾਸੇ ਤੂੰ ਜਿਹਨੇ ਲੈਣੇ ਇਹਨਾਂ ਨੂੰ ਉਸ ਪਾਸੇ ਜਿਹੜਾ ਉੱਧਰ ਜਗ੍ਹਾ ਉਹਨਾਂ ਨੂੰ ਦੇਣਾ। चाचा ਲਓ ਜੀ ਖਾਦਮ ਸਾਹਿਬ, ਇਹ ਅਸੀਂ ਚਾਚੀ ਜੀ। ਇਸ ਨੇ ਕਿ ਪਤਾ ਲੱਗੇ ਕਿ ਜਨਾਬ ਚਾਚੀ ਜੀ, ਅਸੀਂ ਉਹ ਚਾਚੀ ਜੀ। ਖਾ ਰਹੇ ਆ ਜਿਹੜੀ ਚਾਚੀ ਜੀ। ਯਾਰਾ ਦੇ ਹੜੋ ਠੀਕ ਲੈ ਲੋ ਯਾਰ ਲੈ 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 चाचा ਹਲੋ ਇਹ ਕੋ ਆ ਦੇ ਇਧਰ ਕੈਮਰਾ ਮਾਰੀ ਯਾਰ ਕੈਮਰਾ ਪਿੱਛੇ ਵੰਡ ਵੰਡਾ ਤੇ ਵੰਡ ਦਾ ਸ਼ਾਮ ਤੱਕ ਤੇਰੀ ਇਹ ਇਹਨਾਂ ਨੂੰ ਬਣਾ ਇੱਥੇ ਖਲੋਤਾ ਰੋ ਸਾਰੇ ਇੰਦਰ ਬਣਾ ਬਾਬੇ ਹੋਰਾਂ ਦੀ ਵੀ ਬਾਬੇ ਦੀ ਬਣਾ ਬਣ ਗਈ मैं भी लेने आया हूँ, क्या आप जानते हैं?